हक सच समाज ते सियासत, धर्म करम फर्ज ही इबादत। यह है तुहाडी आवाज़ दी ताकत। पंजाबी रेडियो यूएसए। पंजाबी रेडियो यूएसए। पंजाबी रेडियो यूएसए सुन रहे सारे ही माणयोग ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ यूएसए ਦੀ ਟੀਮ ਅਤੇ ਮੈਂ ਰਾਜਕਰਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜਿਵੇਂ ਆਪਾਂ ਸਾਰੇ ਜਾਣੇ ਜਾਣਦੇ ਹਾਂ, ਪਿਛਲੇ ਦਿਨੀ ਜਦੋਂ ਸੁਰਜੀਤ ਸਿੰਘ ਹੁਣਾਂ ਨੇ ਜਿਹੜੀ ਇੱਕ ਚੀਜ਼ ਸਾਰਿਆਂ ਦੇ ਸਾਹਮਣੇ ਲਿਆ ਕੇ ਰੱਖੀ, ਜਿਸ ਦੇ ਤੋਂ ਆਪਾਂ ਵਾਕਫ ਸੀਗੇ, ਆਪਾਂ ਨੂੰ ਪਤਾ ਸੀਗਾ ਵੀ ਇਹ ਕੁਛ ਉਸ ਟਾਈਮ ਦੇ ਵਿੱਚ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਉਹ ਪੰਜਾਬ ਦੇ ਵਿੱਚ ਜੋ ਵਾਪਰਿਆ ਉਹਨਾਂ ਨੇ ਸਾਹਮਣੇ ਲਿਆ ਕੇ ਦੱਸਿਆ। 83 ਜਿਹੜੇ ਆ ਜੀ ਮੁਕਾਬਲੇ, ਪੁਲਿਸ ਮੁਕਾਬਲੇ, ਝੂਠੇ ਪੁਲਿਸ ਮੁਕਾਬਲਿਆਂ ਦੀ ਲਿਸਟ ਜਿਹੜੀ ਉਹਨਾਂ ਨੇ ਤਿਆਰ ਕੀਤੀ, ਉਹ ਉਹਨਾਂ ਨੇ ਸਾਰਿਆਂ ਸਾਹਮਣੇ ਲਿਆ ਕੇ ਰੱਖੀ। ਤਾਂ ਉਸ ਤੋਂ ਬਾਅਦ ਦੇ ਵਿੱਚ ਹੋਰ ਵੀ ਜਿਹੜੇ ਆ ਸਾਰੇ ਜਾਣੇ, ਕਈ ਜਣੇ ਉਹ ਸਾਹਮਣੇ ਆ ਰਹੇ ਆ ਅਤੇ ਉਹਨਾਂ ਦੇ ਨਾਲ ਜਿਹੜੀ ਆ ਜੇ ਆਪਾਂ ਇਸੇ ਤਰੀਕੇ ਨਾਲ ਉਹ ਗੱਲਬਾਤ ਆ ਉਹ ਅੱਗੇ ਜਿੱਦਾਂ ਆਪਾਂ ਤੋਰ ਰਹੇ ਹਾਂ, ਦੱਸ ਰਹੇ ਹਾਂ, ਤੁਹਾਨੂੰ ਸਾਰਿਆਂ ਤੱਕ ਪਹੁੰਚਾ ਰਹੇ ਹਾਂ, ਸਾਡੇ ਸਰੋਤਿਆਂ ਤੱਕ। ਅਤੇ ਉਸੇ ਸਿਲਸਿਲੇ ਦੇ ਵਿੱਚ ਅੱਜ ਸਾਡੇ ਨਾਲ ਜੁੜੇ ਨੇ ਸਤਵੰਤ ਸਿੰਘ ਮਾਣਕ ਜੀ। ਸਭ ਤੋਂ ਪਹਿਲਾਂ ਸਤਵੰਤ ਸਿੰਘ ਮਾਣਕ ਜੀ, ਤੁਹਾਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਵੰਤ ਸਿੰਘ ਜੀ, ਤੁਸੀਂ ਬਿਲਕੁਲ ਪਹਿਲਾਂ ਆਪਣੇ ਬਾਰੇ ਦੱਸੋ। ਤੁਸੀਂ ਪੁਲਿਸ ਦੇ ਵਿੱਚ ਕਦੋਂ ਸੀ, ਕਿਵੇਂ ਸੀ, ਕਿਹੜੇ ਜਗ੍ਹਾ ਦੇ ਉੱਤੇ ਤੁਸੀਂ ਤੈਨਾਤ ਸੀ? ਫਿਰ ਆਪਾਂ ਉਸ ਜਿਹੜੇ ਆ ਜੀ ਉਹਨਾਂ ਝੂਠੇ ਮੁਕਾਬਲਿਆਂ ਦੇ ਜਿਹੜੇ ਤੁਸੀਂ ਗਵਾਹ ਹੋ ਉਹਦੇ ਬਾਰੇ ਵੀ ਫਿਰ ਆਪਾਂ ਗੱਲ ਕਰਦੇ ਹਾਂ। ਹਾਂਜੀ ਜੀ। ਮੈਂ 31/3/85 ਨੂੰ ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਹੋਇਆ ਸੀ ਜੀ। ਤੇ ਉਸ ਤੋਂ ਬਾਅਦ 1991 ਔਰ 92 ਦੇ ਦੌਰਾਨ ਸੀਏ ਸਟਾਫ ਮੋਗਾ ਸੀਗਾ ਜੀ। ਮੋਗੇ, ਠੀਕ ਹੈ ਜੀ। ਕੁਛ ਸਮਾਂ 88-99 ਦੇ ਦਰਮਿਆਨ ਮੈਂ ਮਤਲਬ ਵੀ 99-90 ਦਰਮਿਆਨ ਜਿਵੇਂ 90 ਚ ਥਾਣਾ ਮਹਿਣਾ ਜੀ, ਤੇ ਉਸ ਤੋਂ ਪਹਿਲਾਂ ਸਦਰ ਮੋਗਾ, ਇਸ ਤਰ੍ਹਾਂ ਮਤਲਬ ਜਿਵੇਂ ਜਗ੍ਹਾ ਤੇ ਰਿਹਾ। ਜਿਹੜੇ ਮੈਂ ਮੁਕਾਬਲੇ ਦੱਸੇ ਹੋਏ ਆ ਜੀ ਜੀ, ਉਹ ਜ਼ਿਆਦਾਤਰ ਸੀਏ ਮੋਗਾ ਦੇ ਵਿੱਚ ਹੋਏ ਸੀ। ਮੋਗੇ ਦੇ ਵਿੱਚ ਹੋਏ ਆ ਜੀ। ਹਾਂਜੀ ਹਾਂਜੀ। ਅੱਛਾ ਜੀ, ਦੱਸਣ ਵਾਲੀ ਇੱਕ ਹੋਰ ਵੀ ਗੱਲ ਆ ਜੀ। ਤੁਸੀਂ ਹੁਣ ਸਰੋਤਿਆਂ ਨੇ ਦੱਸਿਆ ਵੀ ਉਸ ਤੋਂ ਸੁਰਜੀਤ ਸਿੰਘ ਤੋਂ ਬਾਅਦ ਇਹਨਾਂ ਨੇ ਆਵਾਜ਼ ਉਠਾਈ ਹੈ ਜੀ। ਮੇਰੀ ਆਵਾਜ਼ ਤਾਂ ਭਾਈ ਸਾਹਿਬ ਜੀ 1992 26 ਸਤੰਬਰ 1994 ਤੋਂ ਹਾਈ ਕੋਰਟ ਦੇ ਰਿਟ ਨਿਕਲੀ ਸੀ। ਅੱਛਾ ਜੀ। 99 ਚ ਮੈਂ ਰਿਟ ਪਾਈ ਸੀ। ਮੈਂ ਤਾਂ ਸਭ ਤੋਂ ਪਹਿਲਾਂ ਆਵਾਜ਼ ਮਤਲਬ ਮੈਂ ਹੀ ਉਠਾਈ ਸੀਗੀ ਜੀ ਜੀ ਜੀ। ਭਾਈ ਜਸਵੰਤ ਸਿੰਘ ਖਾਲੜਾ ਜੀ ਪਿੱਛੋਂ ਹੀ ਜੀ ਤੇ ਜੀ। ਉਸ ਤੋਂ ਬਾਅਦ ਅਖਬਾਰਾਂ, ਟੀਵੀ, ਰਸਾਲਿਆਂ 'ਚ ਚੱਲਦਾ ਰਿਹਾ ਪ੍ਰੋਗਰਾਮ। ਤੇ ਉਦੋਂ ਇਹ ਸੀਗਾ ਵੀ ਪੁਲਿਸ ਦਾ ਇੰਨਾ ਕੁ ਜ਼ੋਰ ਸੀਗਾ ਜੀ ਵੀ ਟੀਵੀ ਵਾਲੇ ਵੀ ਅਖਬਾਰਾਂ ਵਾਲੇ ਥੋੜੇ ਕਮੀ ਕਤਰਾਉਂਦੇ ਸੀਗੇ। ਹੁਣ ਥੋੜਾ ਮੀਡੀਆ ਸਰਗਰਮ ਹੋਇਆ ਜੀ। ਹੁਣ ਤੀਜੀ ਚ ਆਇਆ। ਮੈਂ ਤਾਂ ਰੀਨਿਊ ਕੀਤਾ ਜੀ ਹੁਣ ਜੀ। ਬਿਲਕੁਲ ਬਿਲਕੁਲ ਜੀ ਜੀ ਮੈਂ ਜੀ ਤਾਂ ਰੀਨਿਊ ਕੀਤਾ ਜੀ। ਬਿਲਕੁਲ ਸਹੀ ਗੱਲ ਆ ਸਤਵੰਤ ਜੀ। ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ 1994 ਤੋਂ ਹੀ ਜਿਹੜੀ ਆ ਰਿਟ ਪਟੀਸ਼ਨ ਜਿਹੜੀ ਆ ਤੁਸੀਂ ਉਹ ਤੁਸੀਂ ਕੀਤੀ ਸੀਗੀ, ਰੀਨਿਊ ਹੋਈ ਆ। ਬਿਲਕੁਲ ਜਿਹੜੀ ਤੁਸੀਂ ਗੱਲ ਜਿਹੜੀ ਕਹੀ ਆ ਵੀ ਮੀਡੀਆ ਦੇ ਵਿੱਚ ਇਹ ਗੱਲਾਂ ਪਹਿਲੋਂ ਬਿਲਕੁਲ ਨਹੀਂ ਸੀ ਆਉਂਦੀਆਂ, ਅਤੇ ਹੁਣ ਜਦੋਂ ਤੁਸੀਂ ਕਿਹਾ ਵੀ ਜਿੱਦਾਂ ਮੀਡੀਆ ਥੋੜ੍ਹਾ ਸਰਗਰਮ ਹੋਣ ਲੱਗਾ ਆ, ਖਾਸ ਕਰਕੇ ਜਦੋਂ ਬਾਹਰਲਾ ਮੀਡੀਆ ਖਾਸ ਕਰਕੇ ਇਸ ਗੱਲ ਨੂੰ ਹੁਣ ਜਿਹੜਾ ਜੀ ਇਹ ਜਿਹੜੀ ਆਪਣੀ ਸਿੱਖਾਂ ਦੀ ਆਵਾਜ਼ ਆ ਜਿਹੜੀ ਇਹ ਗੱਲ ਸਾਰਿਆਂ ਤੱਕ ਜਿਹੜੀ ਹੈ ਪਹੁੰਚਾ ਰਿਹਾ ਆ। ਅਤੇ ਤੁਸੀਂ 15 ਮੁਕਾਬਲਿਆਂ ਬਾਰੇ ਜ਼ਰੂਰ ਦੱਸੋ, ਜਿਸ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੀ ਮੋਗੇ ਦੇ ਵਿੱਚ ਜ਼ਿਆਦਾਤਰ ਤੁਸੀਂ ਜਿਹੜਾ ਹੋਏ ਆ ਉਸ ਦੇ ਬਾਰੇ ਜ਼ਰੂਰ ਦੱਸੋ ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ। ਅੱਛਾ ਜੀ, ਬੇਨਤੀ ਹੈ ਵੀ 15 ਮੁਕਾਬਲੇ ਜਿਹੜੇ ਮੇਰੇ ਅੱਖਾਂ ਸਾਹਮਣੇ ਹੋਏ ਉਹ ਤਾਂ ਮੈਂ ਸ਼ੋਅ ਕੀਤੇ ਹੋਏ ਆ ਜੀ। ਜੀ ਬਿਲਕੁਲ ਜੀ। 10 ਦਾ ਮੈਂ ਮਤਲਬ ਵੀ ਹਾਈ ਕੋਰਟ ਦੇ ਵਿੱਚ ਕੇਸ ਲੜ ਰਿਹਾ ਜੀ। ਠੀਕ ਹੈ ਜੀ। ਕਿਉਂਕਿ ਕੁਝ ਘਰਈਏ ਜਿਹੜੇ ਆ ਉਹ ਪੁਲਿਸ ਤੋਂ ਡਰੇ, ਉਹ ਮੇਰੇ ਨਾਲ ਨਹੀਂ ਤੁਰੇ। ਠੀਕ ਹੈ ਜੀ ਜੀ। ਤੇ ਹੁਣ ਜਿਹੜੇ 10 ਮਤਲਬ ਵੀ ਹੈਗੇ ਬੰਦੇ ਹਾਂਜੀ ਜਿਨ੍ਹਾਂ ਦੇ ਮੈਂ ਕੇਸ ਲੜ ਰਿਹਾ ਜੀ, ਉਹ ਮੇਰੇ ਨਾਲ ਹੈ, ਹਰ ਪੱਖੋਂ ਮੇਰੇ ਨਾਲ ਤੁਰਦੇ ਆਉਂਦੇ ਜਾਂਦੇ ਆ। ਤੇ ਉਹ ਮੈਂ ਕੇਸ ਲੜ ਰਿਹਾ ਤੇ 15 ਮੈਂ ਦੇਖੀ ਜ਼ਰੂਰ। ਉਸ ਤੋਂ ਬਾਅਦ ਮਤਲਬ 10 ਦਾ ਮੈਂ ਕੇਸ ਲੜ ਰਿਹਾ ਕਿਉਂਕਿ ਉਹਨਾਂ ਨੇ ਮਤਲਬ ਪੇਰੈਂਟਸ ਤਿਆਰ ਨਹੀਂ ਸੀਗੇ। ਅੱਛਾ। ਜਿਹੜੇ ਉਹ ਮੁਕਾਬਲੇ ਹੋਏ ਆ ਉਹਨਾਂ ਦਾ ਮੈਂ ਦੌਰ ਦੱਸ ਦਿੰਦਾ ਵੀ ਕਿਸ ਤਰੀਕੇ ਨਾਲ ਹੋਏ, ਕਿਵੇਂ ਹੋਏ ਤੇ ਕਿਵੇਂ ਪੁਲਿਸ ਨੇ ਕੀਤੇ। ਨੰਬਰ 1 ਜੀ, ਸੋਢੀ ਸਤਵੰਤ ਸਿੰਘ ਜੀ, ਵਾਸੀ ਪਿੰਡ ਚਗਾਵਾਂ। ਇਹ ਫੈਡਰੇਸ਼ਨ ਦਾ ਪ੍ਰਧਾਨ ਸੀਗਾ ਜੀ। ਜਿਹੜੇ ਮੋਗੇ ਦੇ ਵਿੱਚ ਹੈ ਚਗਾਵਾਂ ਪਿੰਡੀ, ਫੈਡਰੇਸ਼ਨ ਦਾ ਪ੍ਰਧਾਨ ਸੀਗਾ ਜੀ। ਇੱਕ ਬਹੁਤ ਵਧੀਆ ਹੋਣਹਾਰ ਮਤਲਬ ਵੀ ਅਸਾਰੂ ਲੀਡਰ ਸੀਗਾ ਜੀ।
ਤੇ ਇਮਾਨਦਾਰ ਤੇ ਵਧੀਆ ਬੰਦਾ ਜਿਹਨੂੰ ਕਹਿ ਲਈਏ ਉਹ ਸੀਗਾ ਭਲਾ ਮਾਨਸ। ਠੀਕ ਹੈ ਜੀ। ਅੱਛਾ ਜੀ। ਇਹ ਜਿਹੜੇ ਇਲਾਕੇ ਦੇ ਕੁਝ ਮਤਲਬ ਉੱਪਰ ਦੇ ਲੀਡਰ ਹੁੰਦੇ ਆ, ਉਹਨਾਂ ਨੇ ਕਿਹਾ ਵੀ ਸੋਢੀ ਸਤਵੰਤ ਸਿੰਘ ਇੱਕ ਮਤਲਬ ਗਰੀਬ ਜਿਹੇ ਟਾਈਪ ਦਾ ਬੰਦਾ, ਜਾਂ ਮਤਲਬ ਜਿਵੇਂ ਪੰਜਾਬੀ ਜਿੱਥੇ ਕਹਿੰਦੇ ਨੰਗ ਜਿਹਾ ਬੰਦਾ। ਹਾਂਜੀ ਹਾਂਜੀ। ਤੇ ਇਹ ਆਪਦੀ ਧਾਕ ਜਮਾਈ ਜਾਂਦਾ ਹੈ ਜੀ। ਉਸ ਨਾਲ ਮਿਲ ਕੇ ਵੀ ਇਹਦੇ ਕੋਲ ਤਾਂ ਖਾੜਕੂ ਆਉਂਦੇ ਆ ਤੇ ਇਹਨੂੰ ਆਪਾਂ ਮਤਲਬ ਫੜਾ ਦਈਏ। ਤੇ ਇਸੇ ਤਰ੍ਹਾਂ ਹੋਇਆ ਜੀ। ਕੁਛ ਕੁ ਬੰਦਿਆਂ ਨੇ CID ਕਰਕੇ ਆਪਦੇ ਪਿੰਡ ਦਾ ਬੰਦਾ ਭੇਜਿਆ ਵੀ ਮੈਨੂੰ ਗਾਂ ਦਵਾ ਦੇ ਇੱਕ। ਜੀ। ਗਾਂ ਦਵਾ ਦੇ ਰੋਡਿਆਂ ਤੋਂ। ਉਹਦਾ ਚੱਲ ਸਵੇਰੇ ਚੱਲਾਂਗੇ ਜੀ। ਸੁਬਾਹ 9:30 ਦੇ ਦਰਮਿਆਨ, 9:30 ਪੌਣੇ 10 ਦੇ ਦਰਮਿਆਨ CI ਪਾਰਟੀ ਫਰੀਦਕੋਟ CI ਪਾਰਟੀ ਮੋਗਾ, BSP ਬਚਨ ਸਿੰਘ ਰੰਧਾਵਾ ਪਾਰਟੀ ਜੀ, ਇਹਨਾਂ ਨੇ ਮੋਗੇ ਬੁੱਗੀਪੁਰੇ ਬਾਈਪਾਸ ਤੇ ਨਾਕਾ ਲਾਇਆ ਹੋਇਆ ਸੀਗਾ ਜੀ। ਉੱਥੋਂ ਇਹਨੂੰ ਮਤਲਬ ਨਾਕੇ ਤੋਂ ਗਿਣੀ ਮਿੱਟੀ ਸਾਜ਼ਿਸ਼ ਤਹਿਤ ਫੜ ਲਿਆ। ਆਉਂਦੇ ਇਹਨਾਂ ਨੇ ਕੰਬਲ ਵਿਛਾ ਕੇ, ਮੇਰਾ ਪਹਿਰਾ ਚੱਲ ਰਿਹਾ ਸੀ 10 ਤੋਂ 2 ਉਸ ਟਾਈਮ। ਠੀਕ ਹੈ ਜੀ। ਕੰਬਲ ਵਿਛਾ ਕੇ ਇਹਨਾਂ ਨੇ ਲੀੜੇ ਲਵਾ ਕੇ ਇੰਟਰੋਗੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਜੀ। ਜੀ ਜੀ। ਜਦੋਂ ਇੰਟਰੋਗੇਸ਼ਨ ਕਰਨਾ ਸ਼ੁਰੂ ਕਰ ਦਿੱਤਾ, ਇੰਟਰੋਗੇਸ਼ਨ 2 ਵਜੇ ਤੱਕ ਹੋਈ ਹੈ। 2 ਵਜੇ ਤੱਕ ਰਾਤ ਦੇ? ਨਹੀਂ, ਦਿਨ ਦੇ 2 ਵਜੇ ਤੱਕ, ਕਿਉਂਕਿ ਕਿਉਂਕਿ ਸ਼ਾਲਾਂ ਦੇ ਦਿਨ ਸੀਗੇ। ਜੀ 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 ਜੀ। ਮਤਲਬ ਵੀ 9-10ਵਾਂ ਮਹੀਨਾ ਸੀਗਾ, ਉਹ ਸਿਆਲਾਂ ਦੇ ਚੱਲਦਾ ਸੀਗੇ। ਠੀਕ ਹੈ ਜੀ। ਅੱਛਾ ਜੀ। ਡੇਟ ਤਾਂ ਵੈਸੇ FIR ਨੋਟ ਟਾਈਮ ਤਾਂ ਮੇਰਾ ਲਿਖਿਆ ਜੀ। ਜੀ। ਅੱਛਾ ਜੀ। ਤੇ ਇਹਨਾਂ ਨੇ ਉਹਨੂੰ ਜਦੋਂ ਮਤਲਬ ਟਾਰਚਰ ਕਰਕੇ ਹਟੇ ਤੇ ਮੈਨੂੰ ਕਹਿੰਦੇ ਵੀ ਇਹਨੂੰ ਬੰਦ ਕਰ ਦੇ। ਠੀਕ ਹੈ ਜੀ। ਹਵਾਲਾਤ 'ਚ ਜੀ। ਮੈਂ ਉਹਨੂੰ ਹਵਾਲਾਤ ਦੇ ਵਿੱਚ ਬੰਦ ਕਰ ਦਿੱਤਾ ਜੀ। ਜੀ। ਮੈਨੂੰ ਉਹਦਾ ਵੀ ਮੈਨੂੰ ਪਾਣੀ ਦਿਓ, ਮੈਂ ਪਾਣੀ ਦਿੱਤਾ ਜੀ ਥੋੜਾ ਜਿਹਾ। ਠੀਕ ਹੈ ਜੀ। ਗਲਾਸ ਪਾਣੀ ਦਿੱਤਾ ਜੀ। ਉਸ ਤੋਂ ਬਾਅਦ ਮੈਂ ਪਹਿਰਾ ਛੱਡਤਾ ਜੀ। ਜੀ ਜੀ। ਪਹਿਰਾ ਛੱਡਤਾ। ਉਸ ਤੋਂ ਬਾਅਦ ਅਗਲੇ ਪਹਿਰੇ ਵਾਲਾ ਆਇਆ ਜੀ। ਉਹਨੇ ਬੰਦੇ ਜਣੇ ਉੱਤੋਂ ਉਹਨੇ ਪਾਣੀ ਮੰਗਿਆ, ਉਹਨੇ ਪਾਣੀ ਵੀ ਦਿੱਤਾ ਤੇ ਉਹਨੇ ਪੱਖਾ ਚਲਾ ਦੇ, ਉਹਨੇ ਪੱਖਾ ਚਲਾਤਾ ਜੀ। ਉਹਦੀ ਇੰਟਰੋਗੇਸ਼ਨ ਇਸੇ ਤਰੀਕੇ ਨਾਲ ਹੋਈ ਸੀ ਭਾਈ ਸਾਹਿਬ ਜੀ। ਪਹਿਲਾਂ ਤਾਂ ਉਹਨੂੰ ਡਾਂਗਾਂ ਨਾਲ ਕੁੱਟਿਆ ਗਿਆ ਜੀ। ਪਹਿਲਾਂ ਡਾਂਗਾਂ ਨਾਲ ਕੁੱਟਿਆ ਗਿਆ, ਇੰਨਾ ਕੁੱਟਿਆ ਗਿਆ ਵੀ ਉਹਨੇ ਹੱਥ ਕਰਤੀ ਉਹਦੀ। ਜੀ ਜੀ ਜੀ। ਉਸ ਤੋਂ ਬਾਅਦ ਉਹਦੇ ਪੱਟਾਂ ਤੇ ਕੋਟਾ ਲਾਇਆ ਗਿਆ 70-80 ਕਿਲੋ ਦਾ, ਜਿਵੇਂ ਸਫੈਦਾ ਟਾਈਪ ਹੁੰਦਾ। ਹਾਂਜੀ ਹਾਂਜੀ। ਗੋਲਾ ਜਾਂ ਲੱਕੜ ਦਾ ਗੋਲਾ ਬਣਾਇਆ ਸੀਗਾ ਜੀ, 70-80 ਕਿਲੋ ਦਾ ਜੀ। ਜੀ 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 ਜੀ। ਤੇ ਉਹ ਉਹਦੇ ਪੱਟਾਂ ਤੇ ਫਿਰਿਆ ਗਿਆ ਜੀ। ਉਹ ਪੱਟਾਂ ਤੇ ਫਿਰਿਆ ਗਿਆ। ਉਸ ਤੋਂ ਬਾਅਦ ਕੀ ਹੋਇਆ ਜੀ, ਉਸ ਤੋਂ ਬਾਅਦ ਉਹਨੂੰ ਪੁੱਠਾ ਲਟਾ ਲਿਆ। ਪੁੱਠਾ? ਜੀ ਜੀ। ਪੁੱਠਾ ਜਿਵੇਂ ਮੂਧਾ ਲਟਾ ਲਿਆ। ਅੰਬ ਨੰਗਾ ਸੀਗਾ ਜੀ। ਜੀ ਜੀ। ਮੂਧਾ ਲਟਾ ਲਿਆ ਤੇ ਫਿਰ ਨਾ ਜੀ ਉਹਨਾਂ ਦੇ ਮਤਲਬ ਵੀ ਉੱਤੇ ਜੇ ਇੱਕ ਡਾਂਗ ਹੁੰਦੀ, ਮੋਟੀ ਡਾਂਗ, ਜਿਹੜੀ ਸਖਤ ਡਾਂਗ ਹੁੰਦੀ, ਜਿਹੜੀ ਜੀ ਪੰਜਾਬੀ ਦੀ ਡਾਂਗ ਤਾਂ ਸਮਝਦੇ ਤੁਸੀਂ? ਹਾਂਜੀ ਹਾਂਜੀ, ਬਿਲਕੁਲ ਜੀ। ਹਾਂਜੀ ਹਾਂਜੀ। ਜੀ ਜੀ। ਉਹ 6-7 ਫੁੱਟ ਦੀ ਮਤਲਬ ਸਖਤ ਡਾਂਗ ਉਹਦੇ ਪਿੰਡੇ ਤੋਂ ਨਹੀਂ ਫੇਰੀ। ਪਿੰਡੇ ਤੋਂ ਫੇਰੀ? ਜੀ ਜੀ ਜੀ। ਫੇਰੀ ਇਸ ਤਰ੍ਹਾਂ ਵੀ 2 ਜਣੇ ਉੱਧਰ ਤੇ 2 ਜਣੇ ਉੱਧਰ ਤੋਂ ਉੱਤੇ ਚੜ੍ਹ ਕੇ ਤੇ ਮਤਲਬ ਵੀ ਉਹ ਘੁਮਾਉਂਦੇ ਹੁੰਦੇ ਆ। ਜੀ 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 ਜੀ। ਉਹਦੇ ਨਾਲ ਇਹ ਹੁੰਦਾ ਵੀ ਨਾੜਾਂ ਹੱਡੀਆਂ ਜਿਹੜੀਆਂ ਛੋਟੀਆਂ ਮੋਟੀਆਂ ਸਭ ਫਨੈਸ਼ ਹੋ ਜਾਂਦੀ। ਅੱਛਾ ਜੀ। ਜੀ। ਉਸ ਤੋਂ ਬਾਅਦ ਕੀ ਹੋਇਆ ਜੀ, ਡਾਂਗ ਤੋਂ ਬਾਅਦ ਇਹਨਾਂ ਨੇ ਫਿਰ ਨਵਾਂ ਤਰੀਕਾ, ਉਹ ਮੈਂ ਪਹਿਲੇ ਇੰਟਰੋਗੇਸ਼ਨ ਹੁੰਦੀ ਬਹੁਤ ਵੇਖੀ, ਪਰ ਉਹ ਮੈਂ ਪਹਿਲਾ ਤਰੀਕਾ ਵੇਖਿਆ ਸੀ ਇਹਨਾਂ ਦਾ। ਜੀ ਜੀ। ਇਹਨਾਂ ਨੇ ਕੀ ਕੀਤਾ, ਜਿਵੇਂ ਮਤਲਬ ਮੋਢੇ ਪਏ ਆ ਤੇ ਲੱਤਾਂ ਤਾਂ ਨੂੰ ਕਰਾ ਕੇ ਤੇ ਬਾਹਾਂ ਪਿੱਛੇ ਨੂੰ ਕਰਾ ਕੇ ਲੱਤਾਂ ਦੇ ਵਿੱਚ ਕੋਟਾ ਫਸਾ ਲਿਆ ਜੀ। ਉਹ ਜਿਹੜਾ ਮੋਟਾ 70-80 ਕਿਲੋ ਦਾ ਸੀ ਨਾ। ਹਾਂਜੀ ਹਾਂਜੀ ਜੀ। ਉਹ ਕੋਟਾ ਫਸਾ ਕੇ ਤੇ ਬਾਹਾਂ ਉੱਤੇ ਖਿੱਚ ਕੇ ਤੇ ਲੱਤਾਂ ਦੇ ਪਾ ਕੇ ਬੰਦੇ ਦਾ ਦਬਾਅ, ਤੇ ਜਦੋਂ ਖਿੱਚਿਆ ਜੀ, ਉਹਦੀਆਂ ਜਿਹੜੀਆਂ ਪੇਟ ਦੀਆਂ ਜੋ ਨਾੜਾਂ ਸੀ ਸਭ ਟੁੱਟ ਗਈਆਂ। ਜੀ ਜੀ ਜੀ। ਟੁੱਟ ਗਈਆਂ ਤੇ ਇੰਨਾ ਕੁ ਮਤਲਬ ਵੀ ਉਹ ਤੋੜ ਦਿੱਤਾ ਜੀ, ਜਿਹੜਾ ਕਿ ਉਹ ਮਤਲਬ ਪੱਖੇ ਦਾ ਜਿਹੜਾ ਪਹਿਰੇ ਵਾਲੇ ਨੇ ਪੱਖਾ ਛੱਡਿਆ ਜੀ, ਤੇ ਪੱਖੇ ਦੀ ਤਾਬ ਨਾ ਚੱਲਦਾ ਤੇ ਉਹ ਆਕੜ ਗਿਆ। ਜੀ ਜੀ ਜੀ। ਆਕੜ ਗਿਆ ਤੇ ਉਹ ਮਰ ਗਿਆ। ਉੱਥੇ ਹੀ ਮਰ ਗਿਆ। ਇੰਟਰੋਗੇਸ਼ਨ ਕਰਕੇ ਤੇ ਨੇ ਛੱਡਤਾ, ਮੈਂ ਉਹਨੂੰ ਅੰਦਰ ਕਰਤਾ। ਉਸ ਤੋਂ ਬਾਅਦ ਦੂਜੇ ਪਹਿਰੇ ਵਾਲੇ ਉੱਥੋਂ ਹੀ ਪਾਣੀ ਮੰਗਿਆ, ਉਹਨੂੰ ਕਿਹਾ ਪੱਖਾ ਚਲਾ ਦੇ। ਜੀ ਜੀ ਜੀ। ਪਿੰਡਾ ਇੰਨਾ ਤੋੜਿਆ ਸੀਗਾ, ਮਤਲਬ ਉਹਦੀਆਂ ਨਾੜਾਂ ਨੂੜਾਂ ਸਭ ਟੁੱਟੀਆਂ ਸੀਗੀਆਂ। ਇੰਨਾ ਕੁ ਤੋੜਿਆ ਸੀਗਾ ਵੀ ਜਦੋਂ ਪੱਖੇ ਦੀ ਹਵਾ ਵੱਜੀ ਤੇ ਉਹ ਥਾਂ ਤੋਂ ਉਹ ਆਕੜ ਗਿਆ ਤੇ ਮਰ ਗਿਆ। ਜੀ ਜੀ। ਤੇ ਰਾਤ ਨੂੰ ਕੀ ਕੀਤਾ ਪੁਲਿਸ ਨੇ,
ਥਾਣਾ ਬੱਧਨੀ ਦੇ ਵਿੱਚ ਨਿਹਾਲ ਸਿੰਘ ਵਾਲਾ ਇੱਕ ਨਹਿਰ ਵੱਜਦੀ ਹੈ, ਬੱਧਨੀ ਦੇ ਨਾਮ ਵੱਡੀ ਨਹਿਰ ਵੱਜਦੀ ਹੈ ਜੀ। ਉੱਥੇ ਲਿਜਾ ਕੇ ਉਹਦੇ ਪੇੜ ਪਾੜ ਕੇ ਨਾ ਕਿਰਪਾਨ ਨਾਲ ਜੀ ਪੇੜ ਚਾੜ ਕਰਕੇ ਟੋਕਾ ਜਾਂ ਕਿਰਪਾਨ ਲੈ ਕੇ, ਟੋਕਾ ਹੁੰਦਾ ਇੱਕ ਇਹਨਾਂ ਕਿਰਪਾਨ ਹੁੰਦੀ ਸੀ। ਹਾਂਜੀ ਹਾਂਜੀ। ਤੇ ਜਿਹੜੀ ਆਪਣੀ ਵੱਡੀ ਫੂਡ ਪੋਇਜ਼ਨ ਵਾਲੀ ਆਪਣੀ ਹੈਗੀ ਨਾੜ ਵੱਡੇ ਤੋਂ ਬਾਹਰ ਦੀ ਮੋਟੀ ਹੁੰਦੀ ਹੈ ਜੀ। ਹਾਂਜੀ ਫੂਡ ਪਾਈਪ ਉਹ ਕੱਟਤੀ। ਉਹ ਕੱਟਤੀ ਤੇ ਉਹ ਮਤਲਬ ਵੀ ਉਹਦਾ ਮਤਲਬ ਕੱਟਣ ਦਾ ਇਹ ਸੀ ਕਿ ਇਹਦਾ ਜਿਹੜਾ ਨਾ ਮਤਲਬ ਵੀ ਪਾਣੀ ਪੇਟ 'ਚ ਪੈ ਜਾਊਗਾ, ਥਾਂ ਮਤਲਬ ਬਹਿ ਜਾਊਗਾ, ਡੈਡ ਬੋਡੀ ਉੱਤੇ ਨਾ ਆਊਗੀ ਜੀ। ਮਤਲਬ ਵੀ ਇਸੇ ਤਰ੍ਹਾਂ ਇਹਨਾਂ ਨੇ ਕੀਤਾ ਜੀ। ਉਸ ਤੋਂ ਬਾਅਦ ਕੀ ਹੋਇਆ ਜੀ, ਦਿਨ ਚੜ੍ਹਦੇ ਨੂੰ ਭਗੌੜਾ ਸ਼ੋਅ ਕਰਤਾ ਜੀ, ਵੀ ਫਰਾਰ ਹੋ ਗਿਆ। ਇੱਕ ਨਾਲ ਜਿਹੜਾ ਇਹਨਾਂ ਨੇ ਭੇਜਿਆ ਸੀ ਟੌਟ, ਹਾਂਜੀ ਹਾਂਜੀ, ਉਹਨੂੰ ਫੜਿਆ ਅਰੈਸਟ ਕਰ ਲਿਆ, ਵੀ ਇੱਕ ਫੜਿਆ ਗਿਆ, ਇੱਕ ਭੱਜਣ ਦੇ ਵਿੱਚ ਸਫਲ ਹੋ ਗਿਆ। ਥੋੜੀ ਨੂੰ ਭੱਜਣ 'ਚ ਸਫਲ ਕਰਦਾ, ਜਿਹੜਾ ਟੌਟ ਫੜਿਆ ਸੀਗਾ ਉਹ ਵਿੱਚ ਬੰਦੇ ਪਾ ਕੇ ਤੇ ਮੁੜ ਕੇ ਉਹਨੂੰ ਲੈ ਗਏ, ਕਿਉਂਕਿ ਉਹ ਤਾਂ ਗਣੀ ਨਹੀਂ ਸਾਜ਼ਿਸ਼ ਸੀਗੀ। ਜੀ 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 ਜੀ। ਅੱਛਾ ਜੀ ਜੀ। ਤੇ ਜਦੋਂ ਤੁਸੀਂ ਸਤਵੰਤ ਜੀ ਇਹ ਚੀਜ਼ਾਂ ਦੇਖੀਆਂ ਤੇ ਤੁਹਾਡਾ ਦਿਲ ਦਹਿਲ ਨਹੀਂ ਗਿਆ ਦੇਖ ਕੇ ਸਾਰਾ ਕੁਝ, ਵੀ ਇਹ ਕੀ ਹੋ ਰਿਹਾ, ਇਨਸਾਨ ਦੇ ਨਾਲ ਇਦਾਂ ਦਾ ਕੀ ਵਰਤਾਵ ਹੋ ਰਿਹਾ? ਤੇ ਪਾਸ਼ਾ ਦਿਲ ਦਹਿਲਿਆ ਕਰਕੇ ਤੇ ਪੁਲਿਸ ਤੋਂ 42 ਦਿਨ ਡਾਂਗਾ ਖਾਧੀਆਂ ਤੇ ਅੱਜ ਸੰਤਾਪ ਹੰਢਾ ਰਹੇ ਤੇ ਅੱਜ ਬੋਲ ਰਹੇ ਆ ਜੀ। ਬਿਲਕੁਲ। ਤੇ ਪੁਲਿਸ ਦਾ ਸਾਰੀ ਦਾ ਦਿਲ ਦਹਿਲਦਾ, ਜੇ ਸਾਰੀ ਦਾ ਦਿਲ ਦਹਿਲਦਾ ਤੇ ਸਾਰੀ ਪੁਲਿਸ ਜੋ ਦੱਸੇ ਤੇ ਇੰਨੇ ਕੁ ਖੁਲਾਸੇ ਅੱਗੇ ਆ ਸਕਦੇ, ਵੀ ਪੰਜਾਬ ਦਾ ਪੁਲਿਸ ਅਫਸਰ ਨਹੀਂ ਬਚ ਸਕਦਾ, ਕੋਈ ਵੀ ਨਹੀਂ ਬਚ ਸਕਦਾ, ਵੀ ਕੱਲਾ ਉਸ ਚੀਜ਼ ਦੇ ਵਿੱਚ ਜੁੜਿਆ। ਨਾ ਉਸ ਟਾਈਮ ਦੇ ਲੀਡਰ ਹੀ ਬਚ ਸਕਦੇ, ਨਾ ਉਸ ਟਾਈਮ ਦੇ ਲੀਡਰ ਬਚ ਸਕਦੇ ਜੀ। ਤੇ ਇਹਨਾਂ ਦੇ ਉੱਤੇ ਹੁਣ 17 ਦਾ ਨਸ਼ਾ ਹੈ, 17 ਦਾ ਕੁਰਸੀ ਦਾ ਨਸ਼ਾ, 17 ਦਾ ਨਸ਼ਾ ਜੀ। ਹਾਂ, ਉਹਨਾਂ ਦੀ ਖੁਸ਼ੀ ਦਾ ਨਸ਼ਾ, ਕੋਠੀਆਂ ਬਣਾਵਾਂਗੇ, ਕਾਰਾਂ ਬਣਾਵਾਂਗੇ ਜੀ ਜੀ। ਤੇ ਮੁੰਡੇ ਬਾਹਰ ਅਮਰੀਕਾ ਕੈਨੇਡਾ, ਹੁਣ ਸਾਰਿਆਂ ਦੇ ਬੱਚੇ ਅਮਰੀਕਾ ਕੈਨੇਡਾ ਸੈਟਲ ਆ। ਜੀ 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 ਜੀ। ਇੱਕ ਮੈਂ ਤੁਹਾਨੂੰ ਦੱਸਾਂ, ਮੇਰਾ ਹਿਰਦਾ ਕਿਉਂ ਕੰਬਿਆ ਜੀ? ਬਿਲਕੁਲ। ਮੈਂ ਮਤਲਬ ਪਹਿਲਾਂ 5ਵੀਂ ਤੋਂ ਲੈ ਕੇ 10ਵੀਂ ਤੱਕ ਗੁਰੂ ਦੇ ਦੁਆਰੇ ਕੀਰਤਨ ਕੀਤਾ। ਠੀਕ ਹੈ ਜੀ। ਜੀ। ਤੇ ਉੱਥੇ ਕਥਾ ਕਰਦੇ ਹੁੰਦੇ ਸੀਗੇ ਮਹਾਂਪੁਰਸ਼ ਜੀ, ਉਹ ਕਹਿੰਦੇ ਸੀ ਵੀ ਇੱਕ ਬੰਦਾ ਮਾਰ ਦਈਏ ਨਾ ਤੇ 7 ਜਨਮ ਕੋੜ ਹੁੰਦਾ ਜੀ। ਜੀ। ਉਹ ਮੇਰੇ ਅੱਜ ਵੀ ਦਿਲ ਤੇ ਛਾਈ ਹੋਈ ਹੈ। ਉਹ ਗੱਲ ਅੱਜ ਵੀ ਦਿਲ ਤੇ ਛਾਈ ਹੋਈ ਹੈ ਤੇ ਪਹਿਲਾਂ ਵੀ ਛਾਈ ਸੀ। ਮੇਰਾ ਹਿਰਦਾ ਕੰਬ ਗਿਆ, ਮੈਂ ਬਹੁਤ ਹੀ ਨੱਕ। ਜੀ ਜੀ ਜੀ। ਤੇ ਹਾਂਜੀ ਹਾਂਜੀ ਹਾਂਜੀ, ਕੰਟੀਨਿਊ ਕਰੋ, ਬੋਲੋ, ਦੱਸੋ। ਅੱਛਾ ਜੀ, ਮਤਲਬ ਇਹਨਾਂ ਗੱਲਾਂ ਵੇਖਦੇ ਮੱਦੇ ਨਜ਼ਰ ਰੱਖਦੇ ਹੋਏ ਮੈਂ ਆਪਦਾ ਮਤਲਬ ਦੀ ਆਵਾਜ਼ ਉਠਾਤੀ। ਤੁਸੀਂ ਇਹ ਪੁਲਿਸ ਦੀ ਨੌਕਰੀ ਕਦੋਂ ਛੱਡ ਦਿੱਤੀ ਸੀਗੀ? ਇਹ ਪੁਲਿਸ ਦੀ ਨੌਕਰੀ ਤਾਂ ਇਹਨਾਂ ਨੇ ਮੈਨੂੰ ਇਸ ਤਰੀਕੇ ਨਾਲ ਛਡਾਈ ਹੈ, ਮੈਂ ਹੁਣ ਤੁਹਾਨੂੰ ਦੱਸਾਂ, ਤੁਸੀਂ ਰੰਗੋਟੇ ਖੜੇ ਹੋ ਜਾਣਗੇ। ਜੀ ਜੀ ਜੀ, ਜ਼ਰੂਰ ਤੁਸੀਂ ਦੱਸੋ, ਕਿਉਂਕਿ ਇਹ ਕਹਾਣੀ ਸਾਰੇ ਸਰੋਤਿਆਂ ਤੱਕ ਪਹੁੰਚੇ, ਤਾਂ ਜੋ ਇਹ ਜਿਹੜੀ ਸੱਚ ਦੀ ਆਵਾਜ਼ ਆਪਾਂ ਚਾਹੁੰਦੇ ਵੱਧ ਤੋਂ ਵੱਧ ਹਰ ਇੱਕ ਦੇ ਘਰ ਤੱਕ ਪਹੁੰਚੇ। ਤੇ ਜਦੋਂ ਅਸੀਂ ਜੀ ਬਿਲਕੁਲ ਦੱਸੋ। ਅੱਛਾ ਜੀ, ਇਹਨਾਂ ਨੇ ਕੀ ਕੀਤਾ, ਮੈਨੂੰ ਇੰਟਰੋਗੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਜੀ। 42 ਦਿਨ ਇੰਟਰੋਗੇਸ਼ਨ ਕੀਤੇ ਮੇਰਾ। ਮੈਂ ਇੱਕ ਵਾਰੀ ਪਹਿਲਾਂ ਵੀ ਜਦੋਂ ਤੁਸੀਂ ਆਵਾਜ਼ ਉਠਾਈ, ਫਿਰ ਉਸ ਤੋਂ ਬਾਅਦ 'ਚ ਇਹਨਾਂ ਨੇ ਤੁਹਾਨੂੰ ਚੱਕ ਲਿਆ? ਉਸ ਤੋਂ ਬਾਅਦ ਤਾਂ ਮੇਰੇ ਨੇ ਪੈਰ ਹੀ ਨਹੀਂ ਲੱਗਣ ਦਿੱਤੇ ਜੀ। ਉਸ ਤੋਂ ਬਾਅਦ ਮੇਰੇ ਘਰ ਵਾਲੇ ਨੂੰ, ਮੇਰੇ ਬਾਪ ਨੂੰ ਫੜ ਕੇ ਲੈ ਗਏ ਦੋਸਤਾਂ ਦੀ। ਫਿਰ ਮਤਲਬ ਉਹਨਾਂ ਨੂੰ ਇੰਟਰੋਗੇਸ਼ਨ ਕੀਤਾ, ਕਿਉਂਕਿ ਮੈਂ ਭੱਜ ਗਿਆ ਸੀ ਬਾਹਰ। ਠੀਕ ਹੈ। ਰਾਜਸਥਾਨ, ਯੂਪੀ ਦੇ ਵਿੱਚ ਮਤਲਬ ਆਪਦੇ ਲੋਕੇ ਜਾਨ ਬਚਾਈ। ਠੀਕ ਆ। ਤੇ ਇਹਨਾਂ ਨੇ ਤੁਹਾਡੇ ਤੇ ਇੰਟਰੋਗੇਸ਼ਨ ਕਿਉਂ ਸ਼ੁਰੂ ਕੀਤੀ? ਇਹਨਾਂ ਨੂੰ ਕੀ ਲੱਗਾ ਉਦੋਂ? ਕੀ ਗੱਲ ਹੋ ਗਈ ਸੀ ਵੀ ਜਦੋਂ ਵੀ ਤੁਸੀਂ ਤਾਂ ਆਪ ਪੁਲਿਸ ਦੇ ਮੁਲਾਜ਼ਮ ਸੀਗੇ ਤੇ ਤੁਹਾਡੇ ਤੇ ਇੰਟਰੋਗੇਸ਼ਨ ਇਹਨਾਂ ਨੇ ਉਦੋਂ ਕਿਉਂ? ਉਦੋਂ ਕੀ ਗੱਲ ਹੋਈ ਉਸ ਚੀਜ਼ ਦੇ ਵਿੱਚ? ਭਾਈ ਸਾਹਿਬ ਜੀ, ਉਹਨਾਂ ਨੂੰ ਇਹ ਪਤਾ ਸੀਗਾ ਵੀ ਇਹਦੀ ਆਵਾਜ਼ ਬੰਦ ਕਰੀਏ। ਜੀ ਜੀ, ਆਵਾਜ਼ ਬੰਦ ਕਰੀਏ। ਇੱਕ ਇਹ ਜਿਹੜੇ ਮਤਲਬ ਵੀ DIG ਉਸ ਟਾਈਮ ਸੀ ਬਖਸ਼ੀ ਰਾਮ ਜੀ, SP ਸੱਜੀ ਜੀ ਸਿੰਘ ਸੀਗਾ ਜੀ, ਤੇ DSP ਬਚਨ ਸਿੰਘ ਰੰਧਾਵਾ ਸੀ, ਇੰਸਪੈਕਟਰ ਭੁਪਿੰਦਰ ਸਿੰਘ ਅੱਜ ਕੱਲ੍ਹ ਉਹ SP ਹੈ। ਜੀ ਜੀ ਜੀ, ਇਹ ਸਾਰੇ ਮੋਗਾ ਡਿਵੀਜ਼ਨ ਲੈਂਦੇ ਸੀ ਉਹ ਤੋਂ ਮਹੀਨਾ। ਜੀ ਜੀ ਜੀ, ਇਹਨੇ ਕਿਹਾ ਵੀ ਜਦੋਂ ਖੁਲਾਸੇ ਹੋ ਗਏ SSPM ਕੇ ਤਾਂ ਉਹ ਬਖਸ਼ਦਾ ਨਹੀਂ ਸੀਗਾ, ਵੀ ਜੇ ਸਾਡੇ ਖੁਲਾਸੇ ਕਰ ਦਿੱਤੇ ਤੇ ਹੋ ਸਕਦਾ ਵੀ ਇਹ ਸਾਡਾ ਨੁਕਸਾਨ ਕਰੇ। ਉਹ ਜੂਰਾ ਸਿੰਘ ਡਾਲੇ ਦਾ ਇੱਕ ਸਮਗਲਰ ਆ। ਅੱਛਾ ਜੀ, ਉਹ ਅੱਜ ਕੱਲ੍ਹ ਕੈਨੇਡਾ, ਉਹਨੇ ਕਈ ਬੰਦੇ ਫੜਾਏ ਆ। ਠੀਕ ਹੈ ਜੀ, ਕਈ ਬੰਦੇ ਫੜਾਏ ਉਹਨੇ।
ਤੇ ਪੁਲਿਸ ਨੇ ਉਹਨੂੰ ਇੰਨੀ ਕਿ ਮਤਲਬ ਵੀ ਮਾਲਾ ਮਾਲ ਕਰਤਾ। ਸੀ ਪਾਵਰ। ਹਾਂਜੀ ਹਾਂਜੀ ਜੀ। ਉਹ ਮਤਲਬ ਟਰੱਕ ਮਤਲਬ ਪੋਸਟ ਵਿੱਚ ਹੈ ਜੀ, ਉਹਨੇ ਟਰੱਕਾਂ ਦੇ ਟਰੱਕ ਠੀਕ ਆ, ਲਗਾਤਾਰ ਅੱਡਾ ਲਾ ਕੇ ਕਿਉਂਕਿ ਉਹ ਮਤਲਬ ਵੀ ਟੌਟ ਸੀਗਾ। ਜੀ ਜੀ ਜੀ। ਤੇ ਨਾਲ ਹੀ ਉਹਨੇ ਮੇਰੇ ਮਾਰਨ ਦਾ ਮਤਲਬ 5 ਲੱਖ ਰੁਪਇਆ ਦੇ ਦਿੱਤਾ ਤੁਹਾਨੂੰ ਮਾਰਨ ਦਾ। ਇਹ ਬੰਦਾ ਇੱਕ ਇਹੋ ਜਿਹਾ, ਹਾਂਜੀ, ਵੀ ਇਹ ਬੰਦਾ ਇੱਕ ਇਹੋ ਜਿਹਾ ਵੀ ਜਿਹਨੇ SSP ਨੂੰ ਦੱਸਤਾ ਤੇ SSP ਹੈਗਾ MK ਤੁਹਾਡੀ ਸਖਤ, ਨਾਲੇ ਮੇਰੇ ਤੇ ਪਰਚਾ ਕਰੂਗਾ ਨਾਲੇ ਤੁਹਾਡੇ ਤੇ ਪਰਚਾ ਕਰੂਗਾ, ਤੇ ਹੋਵੇ ਨਾ ਤੇ ਇਹਨੂੰ ਇੰਟਰੋਗੇਸ਼ਨ ਕਰਕੇ ਮਾਰ ਦਿਓ। ਠੀਕ ਆ ਨਾਲੇ ਜਿਹੜਾ ਇਹ ਮਤਲਬ ਵੀ ਮਤਲਬ ਬਾਗੀ ਚੋਂ ਕੱਢ ਦਿਓ। ਜੀ ਜੀ ਜੀ। ਠੀਕ ਹੈ ਜੀ। ਜੀ। ਫਿਰ ਜਦੋਂ ਇਹਨਾਂ ਨੇ ਤੇ ਮਤਲਬ ਵੀ ਕੇਸ ਕਰ ਦਿੱਤਾ। ਠੀਕ ਆ। ਇਹਨਾਂ ਨੇ ਮਿਲ ਕੇ 25 54 59 307 ਇਰਾਦਾ ਕਤਲ ਜੀ ਤੇ ਇੱਕ ਖੋਹ ਦਾ ਕੇਸ ਪਾ ਕੇ ਜੇਲ੍ਹ ਭੇਜਤਾ ਜੀ। ਠੀਕ ਹੈ ਜੀ। ਜੇਲ੍ਹ ਭੇਜਤਾ। ਉਸ ਤੋਂ ਬਾਅਦ ਫਿਰ ਜਿਹੜਾ ਮੇਰਾ ਕੇਸ ਸੀਗਾ, ਹਾਂਜੀ, ਕੇਸ ਦੇ ਵਿੱਚ ਤਰੀਕ ਤੇ ਨਾ ਪਹੁੰਚਣ ਦਿਆ ਕਰਨ। ਅੱਛਾ ਜੀ। ਤਰੀਕ ਤੇ ਨਾ ਪਹੁੰਚਣ ਦਿਆ ਕਰਨ ਤੇ ਉਹ ਜੱਜ ਪੁੱਛਦਾ ਹੈ ਮੇਰੇ ਵਕੀਲ ਨੂੰ ਜੀ ਵੀ ਇਹ ਬੰਦਾ ਤਰੀਕ ਤੇ ਕਿਉਂ ਨਹੀਂ ਆ ਰਿਹਾ ਜੀ। ਉਹ ਆਂਦਾ ਜੀ ਹੁਣ ਤੁਹਾਨੂੰ ਕਹਾਣੀ ਅਸਲ ਦੱਸੀਏ ਵੀ ਉਹ ਪੁਲਿਸ ਨੂੰ ਭਜਾਈ ਫਿਰਦਾ ਤੇ ਪੁਲਿਸ ਨੂੰ ਭਜਾਈ ਫਿਰਦੀ ਹੈ। ਅੱਛਾ ਜੀ। ਉਹ ਜੱਜ ਬੜਾ ਮਿਹਰਬਾਨ ਸੀਗਾ, ਉਹਨੇ ਸਾਰੀ ਕਹਾਣੀ ਜਦੋਂ ਸੁਣੀ, ਮਤਲਬ ਵੀ ਸੁਰਿੰਦਰ ਸਿੰਘ ਬਰਾੜ ਵਕੀਲ ਸੀ ਜੀ, ਬਹੁਤ ਅੱਛੇ ਵਕੀਲ ਸੀਗੇ ਜੀ। ਉਹ ਆਂਦਾ ਵੀ ਉਹਦੀ ਹੋਏ ਨਾ ਤਰੀਕ ਮਾਫ ਕਰੋ ਜੀ। ਅੱਛਾ ਜੀ। ਉਹਦੇ ਵਿੱਚ ਚਲੋ ਉਹਨੇ ਤਰੀਕ ਮਾਫ ਕੀਤੀ ਜਾਂਦੀ ਹੈ। ਠੀਕ ਹੈ। ਇੱਕ ਵਾਰੀ ਜ਼ਰੂਰ ਮਤਲਬ ਮੇਰੇ ਕੋਲ ਪੇਸ਼ ਕਰਿਓ ਜੋ ਤੋਂ ਆ ਕੇ ਜ਼ਬਾਨੀ ਦੱਸੇ ਜੀ। ਠੀਕ ਹੈ। ਮੈਂ ਮਤਲਬ ਵੀ ਗਿਆ ਹੀ ਦੂਜੀ ਤਰੀਕ ਤੇ, ਪਹਿਲੀ ਤਰੀਕ ਤੇ ਨਹੀਂ ਗਿਆ, ਦੂਜੀ ਤਰੀਕ ਤੇ ਮੈਂ ਮਤਲਬ ਵੀ ਬੰਦੇ 40-50 ਬੰਦੇ ਇਕੱਠੇ ਕਰ ਲੈਣੇ। ਹਾਂਜੀ। ਤੇ ਮਤਲਬ ਵੀ ਜਾਇਆ ਕਰਨਾ ਪੁਲਿਸ ਨਾਲ ਸਿੱਧੀ ਟੱਕਰ ਚੱਲਦੀ ਰਹੀ ਹੈ, ਸਿੱਧੀ ਟੱਕਰ। ਜੀ ਜੀ ਜੀ। ਇੱਥੋਂ ਤੱਕ ਲੋਕ ਗਾਲਾਂ ਕੱਢਦੇ ਹੁੰਦੇ ਸੀ ਵੀ ਆ ਮਤਲਬ ਨਿਰਭੈ ਸਿੰਘ ਪਿੰਡ ਬਹੁਜਨ ਸਮਾਜ ਪਾਰਟੀ ਜਨਰਲ ਸੈਕਟਰੀ ਹੈ। ਅੱਛਾ ਜੀ। ਉਸ ਬੰਦੇ ਨੇ ਮੇਰੀ ਬਹੁਤ ਮਦਦ ਕੀਤੀ। ਠੀਕ ਹੈ ਜੀ। ਉਹ 100 ਬੰਦਾ 50 ਬੰਦੇ ਮਤਲਬ ਲੈ ਕੇ ਆਉਂਦਾ ਸੀਗਾ ਔਰ ਸਿੱਧੀਆਂ ਗਾਲਾਂ ਕੱਢਦਾ ਸੀਗਾ ਕਿਉਂਕਿ ਰੋਡਵੇ ਯੂਨੀਅਨ ਨਾਲ ਮੈਂ ਕੰਟੈਕਟ ਕਰ ਗਿਆ, ਬਿਜਲੀ ਬੋਰਡ ਨਾਲ ਵੀ ਕੰਟੈਕਟ ਕਰ ਗਿਆ ਸੀਗਾ। ਠੀਕ ਆ। ਮੈਨੂੰ ਤਾਂ ਪਤਾ ਸੀਗਾ ਮੈਂ ਖਤਰਾ ਜੇ ਮੈਨੂੰ ਮਾਰ ਦਿੱਤਾ ਤੇ ਰੌਲਾ ਤੇ ਇਹੀ ਯੂਨੀਅਨਾਂ ਪਾਉਣਗੀਆਂ। ਹਾਂਜੀ। ਬਹੁਜਨ ਸਮਾਜ ਪਾਰਟੀ, ਬਾਕੀ ਤਾਂ ਹੋਰ ਕੋਈ ਬੋਲਦਾ ਹੀ ਨਹੀਂ ਸੀ। ਠੀਕ ਹੈ ਜੀ। ਜੀ ਜੀ। ਉਹਨਾਂ ਨੇ ਮੇਰੀ ਫਿਰ ਮਦਦ ਕੀਤੀ। ਠੀਕ ਹੈ। ਇੱਥੋਂ ਤੱਕ ਸਿੱਧੀਆਂ ਗਾਲਾਂ ਕੱਢਦੇ ਹੁੰਦੇ ਵਿਆਹ ਲੈ ਚੱਲੇ ਮਾਨਕ ਨੂੰ ਹੱਥ ਲਾ ਕੇ ਵਿਖਾਓ। ਠੀਕ ਹੈ। ਠੀਕ ਹੈ। ਇਸ ਤਰ੍ਹਾਂ ਸੰਘਰਸ਼ ਚੱਲਿਆ ਜੀ। ਇਦਾਂ ਸੰਘਰਸ਼ ਚੱਲਿਆ ਜੀ। ਇਹ ਨਹੀਂ ਗੱਲ ਵੀ ਮਤਲਬ ਵੀ ਅਸੀਂ ਅੱਜ ਬੋਲੇ ਆ, ਮੈਂ ਤਾਂ ਬਹੁਤ ਚਿਰ ਤੋਂ ਬੋਲਾਂ ਅਜੇ ਮਤਲਬ ਇੱਥੋਂ ਰਸਾਲਿਆਂ ਟੀਵੀ ਦੇ ਵਿੱਚ ਸਰਗਰਮ ਰਿਹਾ ਜੀ ਜੀ। ਪਰ ਬਾਹਰਲੀ ਜਿਹੜੀ ਮਤਲਬ ਹੁਣ ਪ੍ਰੈਸ ਹੈ, ਹਾਂਜੀ, ਚੈਨਲ ਹੈ, ਇਹ ਹੁਣ ਗਰਮ ਹੋਏ ਆ। ਜੀ ਜੀ ਜੀ। ਪਹਿਲਾਂ ਸੀਗੇ ਨਹੀਂ ਇੱਥੇ ਇੰਨੇ ਜ਼ਿਆਦਾ। ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਜੀ। ਇਹ ਵੀ ਗੱਲ ਠੀਕ ਹੈ ਜੀ। ਇਹ ਵੀ ਗੱਲ ਠੀਕ ਹੈ ਜੀ। ਤੇ ਬਾਕੀ ਹੁਣ ਮੈਂ ਤਾਂ ਰੀਓਪਨ ਕੀਤਾ ਸੀ ਵੀ ਮੇਰਾ ਤਾਂ ਦੁਬਾਰਾ ਮੈਂ ਵੀ ਇੱਕ ਜੰਗ ਲੜੀ ਜਾ ਰਿਹਾ ਹਾਂ। ਬਿਲਕੁਲ ਬਿਲਕੁਲ ਜੀ। ਬਿਲਕੁਲ ਘਰ ਬਾਹਰ ਯਾਦ ਦਿੱਤਾ ਤੇ ਮੇਰੀ ਵੀ ਗੱਲ ਸੁਣੋ। ਨਹੀਂ ਜੀ ਬਿਲਕੁਲ। ਹੁਣ ਸਰਜੀਤ ਸਿੰਘ ਦਾ ਮੁੱਦਾ ਵੀ ਹੋਰ ਸੀਗਾ, ਉਹਨੂੰ ਤਾਂ ਇਹ ਸੀ ਮੈਂ ਬੰਦੇ ਮਾਰੇ ਹੈ। ਹਾਂਜੀ ਹਾਂਜੀ। ਉਹਨੂੰ SSP ਨੇ ਮਤਲਬ ਵੀ ਕੋਈ ਬੈਨੀਫਿਟ ਨਹੀਂ ਦਿੱਤਾ ਜਾਂ ਕੋਈ ਕਿਸੇ ਲਾਲਚ ਚ ਆ ਕੇ ਉਹਨੇ ਕੀਤਾ ਹੈ। ਹਾਂਜੀ ਹਾਂਜੀ। ਤਾਂ ਬਿਲਕੁਲ ਪੱਖ ਹੋ ਕੇ ਕੰਮ ਕੀਤਾ, ਇੱਕ ਕੌਮ ਵਾਲੀ ਗੱਲ ਕੀਤੀ ਹੈ। ਜੀ ਜੀ। ਨਾ ਵਿਕੇ ਆ ਨਾ ਡਰੇ ਆ। ਵੇਚਣ ਦੀ ਬਾਤ ਕੇਵਲ ਸਿੰਘ ਐਂਟੀ ਲੰਡੇ ਜਾਂਦਾ ਸੀਗਾ ਜੀ। ਅੱਛਾ ਜੀ। ਉਹਨੂੰ ਇੱਕ ਈਸ਼ਵਰ ਚੰਦਰ ਆਈ ਜੀ ਅੱਜ ਕੱਲ, ਉਹਨੇ ਆਪਦੀ ਕਾਰ ਦੇ ਕੇ ਮੇਰੇ ਭਰਾ ਨੂੰ ਫੜ ਕੇ ਲੈ ਜੀ। ਅੱਛਾ ਜੀ। ਦਿਨ ਰੱਖਿਆ ਨਾਲ। ਜੀ ਜੀ। ਤੇ ਉਹਨੂੰ ਕਹਿੰਦੇ ਵੀ ਅਸੀਂ ਮੂੰਹੋਂ ਬੋਲੇ ਪੈਸੇ ਕਿੰਨੇ ਲੈਣੇ ਆ। ਠੀਕ ਆ। ਤੇ ਰਾਜੀਨਾਮਾ ਕਰੇ। ਫਿਰ ਕਿਤੇ ਕਹਿੰਦੇ ਉਹਨੂੰ ਪੰਪ ਲੈ ਦਿੰਦੇ ਆ, ਕਿਤੇ ਕਹਿ ਦਿੰਦੇ ਉਹਨੂੰ ਦੂਜੇ ਬੱਸਾਂ ਦੇ ਪਰਮਿਟ ਲੈ ਦਿੰਦੇ ਆ। ਮੂੰਹੋਂ ਤਾਂ ਬੋਲੇ। ਮੈਂ ਕਿਹਾ ਮੈਂ ਕੁਛ ਨਹੀਂ ਲੈਣਾ। ਮੇਰਾ ਪਿਓ ਇਹਨਾਂ ਨੇ ਕੁੱਟ ਕੇ ਮਾਰਿਆ। ਜੀ ਜੀ। ਜਿਹੜੇ 11 ਬੰਦੇ ਜਿਹੜੇ ਮੈਂ ਕੋਰਟ 'ਚ ਚੱਲ ਰਹੇ ਇਹ ਮਾਰੇ ਆ, ਇਹ ਮੈਨੂੰ ਵਾਪਸ ਦੇ ਦੇਣ ਮੇਰਾ ਰਾਜੀਨਾਮਾ। ਜੀ ਜੀ ਜੀ। ਇੱਕੇ ਗੱਲ ਤੇ ਅੱਜ ਵੀ ਉੱਥੇ ਖੜਾ, ਪਹਿਲਾਂ ਵੀ ਉੱਥੇ ਖੜਾ ਸੀ। ਤੇ ਇਸ ਟਾਈਮ ਹਾਂਜੀ 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 ਕੰਟੀਨਿਊ ਕਰੋ। ਜਿਹੜੀ ਵਿਕਣ ਵਾਲੀ ਤੇ ਡਰਨ ਵਾਲੀ ਗੱਲ ਉਹ ਤਾਂ ਸੱਚੇ ਪਾਤਸ਼ਾਹ ਨੇ, ਉਹ ਗੁਰੂ ਨਾਨਕ ਪਾਤਸ਼ਾਹ ਹੈ। ਜੀ ਜੀ। ਤੇ ਬਿਲਕੁਲ। ਤੇ ਇਸ ਟਾਈਮ ਜਿਹੜਾ ਕੇਸ ਤੁਹਾਡਾ ਪੁਰਾਣਾ ਚੱਲ ਰਿਹਾ, ਜਿਹੜਾ ਤੁਸੀਂ ਕਾਫੀ ਚਿਰ ਤੋਂ ਬਹੁਤ ਚਿਰ ਤੋਂ ਜਿਹੜਾ ਸੰਘਰਸ਼ ਜਿਹੜਾ ਆਰੰਭਿਆ ਹੋਇਆ ਆ, ਉਹ ਇਸ ਟਾਈਮ ਉਸਦੀ ਕੀ ਪੋਜੀਸ਼ਨ ਹੈਗੀ ਆ ਕੇਸ ਦੀ? ਉਹਦੀ ਪੋਜੀਸ਼ਨ ਇਹ ਸੀਗੀ, ਪਹਿਲਾਂ ਮੇਰਾ ਲੈਬ ਸੀਗਾ ਦਲਜੀਤ ਸਿੰਘ ਰਾਜਪੂਤ ਜੀ।
ਅੱਛਾ ਜੀ। ਉਸ ਬੰਦਾ, ਉਹ ਜਿਹੜਾ ਵਕੀਲ ਸੀ, ਉਹ ਪੁਲਿਸ ਨਾਲ ਮਿਕਸ ਹੋ ਗਿਆ ਸੀਗਾ ਜੀ। ਉਹ ਅੰਦਰ ਖਾਤੇ ਉਹ ਵੀ ਮਿਲ ਗਿਆ? ਉਹ ਮਿਲ ਗਿਆ ਜੀ, ਪੁਲਿਸ ਨੇ ਖਰੀਦ ਲਿਆ ਸੀਗਾ ਜੀ। ਠੀਕ ਹੈ ਜੀ। ਉਹ ਜਿਹੜਾ ਮੇਰਾ ਲਾਇਆ ਸੀਗਾ ਉਹ ਖਰੀਦਿਆ ਗਿਆ, ਉਹਨੇ ਰੈਟ ਐਡਮਿਟ ਕਰਾਤੀ ਜੀ। ਅੱਛਾ ਜੀ, ਉਹਨੇ ਓਮਿਟ ਕਰਾਤੀ? ਐਡਮਿਟ ਕਰਾਤੀ 18/5/95 ਨੂੰ ਮੇਰੀ ਰੈਟ ਐਡਮਿਟ ਕੀਤੀ ਹੈ। JC ਗਰਗ ਜੱਜ ਸੀਗਾ ਜੀ। JC ਗਰਗ ਹੋਣਾ ਦੇ ਉਹ ਸਾਹਮਣੇ। ਪੁੱਛਦਾ ਮਿਸਟਰ ਮਾਨਿਕ ਆਪ ਤੇ ਝੂਠ ਮਾਰਤੇ ਹੋਏ ਤੇ 47 ਮਰਡਰ ਮੰਨ ਰਹੇ ਆ। ਅੱਛਾ ਜੀ। ਪੁਲਿਸ ਨੇ ਕੀ ਕੀਤਾ ਵੀ ਅਸੀਂ ਇਹ ਜਿਹੜੇ ਬੰਦੇ ਕਹਿ ਰਿਹਾ, ਅਸੀਂ ਇਹ ਬੰਦੇ ਮਤਲਬ ਨਹੀਂ ਮਾਰੇ, ਅਸੀਂ ਤਾਂ ਮਾਰੇ ਬੰਦੇ 47 ਬੰਦੇ ਮਾਰੇ, 36 ਹੋਰ ਜ਼ੋਰ ਦੇ ਨਾਲ। ਅੱਛਾ ਜੀ। ਜੀ 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 ਜੀ। ਮੈਂ ਫਿਰ ਉਹਨੂੰ ਜੱਜ ਸਾਹਿਬ ਨੂੰ ਬੇਨਤੀ ਕੀਤੀ, ਸਰ ਜੀ ਮੇਰੀ ਬੇਨਤੀ ਹੈ, ਇਹਨਾਂ ਤਾਂ ਬੰਦੇ ਹਜ਼ਾਰਾਂ ਮਾਰੇ ਆ ਜਿਹੜੇ ਮੈਂ ਦੱਸਿਆ। ਹਾਂਜੀ ਹਾਂਜੀ। ਇਹ ਤਾਂ ਬਿਆਨ ਕਬਾਲੀਆ ਹੋਏ ਹੈ ਕਿ ਨਹੀਂ ਦੱਸੋ? ਉਹਨਾਂ ਦੇ FIR ਤਾਂ ਬਣ ਕੇ ਆਈਆਂ, ਪਹਿਲਾਂ ਤਾਂ FIR ਵੀ ਨਹੀਂ ਸੀ ਇਹਨਾਂ ਦੀ ਬਣੀ। ਜੀ 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 ਜੀ। ਉਹ ਦੋ ਜੱਜ ਬੈਠੇ ਸੀ, ਉਹ ਆਪਸ ਵਿੱਚ ਫਿਰ ਇੰਗਲਿਸ਼ 'ਚ ਬੋਲੇ। ਇੰਗਲਿਸ਼ ਦੇ ਆਪਣੇ ਨੂੰ ਥੋੜੀ ਕਮੀ ਹੈ। ਜੀ ਜੀ। ਇੰਗਲਿਸ਼ 'ਚ ਬੋਲੇ ਵੀ ਇਹ ਵਾਕਿਆ ਚਸ਼ਮਦੀਦ ਗਵਾਹ ਤੇ ਪੁਲਿਸ ਨੇ ਆਪਦੇ ਪੈਰੀ ਆਪ ਘੋੜਾ ਮਾਰ ਲਿਆ। ਆਪਣੇ ਪੈਰੀ ਆਪ ਘੋੜਾ ਮਾਰਿਆ। ਜੀ ਜੀ ਜੀ। ਅੱਛਾ ਜੀ। ਉਸ ਤੋਂ ਬਾਅਦ ਕੀ ਹੋਇਆ, ਜਿਹੜਾ ਮੇਰਾ ਵਕੀਲ ਸੀਗਾ ਉਹ ਪੁਲਿਸ ਨੇ ਖਰੀਦਣਾ ਸ਼ੁਰੂ ਕਰ ਲਿਆ ਜੀ। ਕੁਛ ਕੁ ਉਹਨੂੰ ਕੋਈ ਬੈਨੀਫਿਟ ਦਿੱਤੇ, ਕੋਈ ਮੁੰਡਾ ਭਰਤੀ ਕਰ ਲਿਆ, ਕੋਈ ਉਹਦਾ ਰਿਸ਼ਤੇਦਾਰ ਥਾਣੇਦਾਰ ਭਰਤੀ ਕਰ ਲਿਆ, ਕੋਈ ਸਿਪਾਹੀ ਭਰਤੀ ਕਰ ਲਿਆ, ਕੋਈ ਸਰਕਾਰ 'ਚ ਦਬਾਅ ਪਾ ਕੇ ਉਹਦੇ ਤੈਨੂੰ ਕਿ AD ਜਨਰਲ ਬਣਾ ਦੇਂਗੇ, ਇਹ ਉਹ ਕਰਕੇ ਮਤਲਬ ਵੀ ਉਹ ਕਾਫੀ ਪੈਸੇ ਵੀ ਕਾਫੀ ਲੈ ਗਿਆ। ਪੈਸੇ ਵੀ ਕਾਫੀ ਲੈ ਗਿਆ ਜੀ। ਇੱਥੋਂ ਤੱਕ ਵੀ ਮੇਰੇ ਨਾਂ ਤੇ 94-95 ਦੇ ਵਿੱਚ ਬਾਹਰਲੀਆਂ ਸਿੱਖ ਜਥੇਬੰਦੀਆਂ ਤੋਂ ਵੀ 25-30 ਲੱਖ ਰੁਪਇਆ ਲੈ ਗਿਆ ਇਕੱਠਾ ਕਰ ਗਿਆ ਵੀ ਮੈਂ ਭਗਵੰਤ ਸਿੰਘ ਮਾਨ ਦਾ ਕੇਸ ਲੜਦਾ। ਜੀ ਜੀ ਜੀ। ਤੇ ਉਹਦੀ ਸਪੋਰਟ ਕੀਤੀ ਜਾਵੇ। ਤੇ ਜਦੋਂ ਕਿ ਮੈਨੂੰ ਇਹ ਗੱਲ ਦੱਸੀ ਨਹੀਂ, ਤੁਹਾਨੂੰ ਪਤਾ ਹੀ ਨਹੀਂ ਸੀ, ਦੱਸਿਆ ਹੀ ਨਹੀਂ ਉਹਨੇ? ਜੀ। ਮੈਨੂੰ ਪਤਾ ਹੀ ਨਹੀਂ ਸੀ, ਮੈਨੂੰ ਉਹਦੇ ਮੁਨਸ਼ੀ ਨੇ ਦੱਸਿਆ ਬਾਅਦ ਦੇ ਵਿੱਚ। ਮੁਨਸ਼ੀ ਸੀ ਮੁਸਲਮਾਨ ਸੀਗਾ, ਲਿਆਕਤ ਅਲੀ। ਅੱਛਾ ਜੀ। ਤੇ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਯਾਰ ਮੇਰਾ ਇਹ ਕੇਸ ਲਮਕਾਈ ਜਾਂਦਾ ਹੈ, ਗੱਲ ਕੀ ਹੈ? ਉਹ ਕਹਿੰਦਾ ਵੀ ਤੇਰੇ ਨਾਲੋਂ ਵਧੀਆ ਬੱਕਰਾ ਇਹਨੂੰ ਕਿਹੜਾ ਮਿਲਣਾ ਹੈ। ਜੀ 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 ਜੀ। ਮੈਂ ਕਿਹਾ ਵੀ ਕਿਵੇਂ? ਉਹ ਕਹਿੰਦਾ ਉਹ ਤਾਂ ਨਿੱਤ ਤਰੀ ਨਾ ਮਤਲਬ ਬੁਰਕੀਆਂ ਲਾ ਲਾ ਕੇ ਖਾਂਦਾ। ਮੈਂ ਕਿਹਾ ਰੀਜਨ ਦੱਸ ਗੱਲ ਦਾ ਕੀ ਹੈ? ਉਹਦਾ ਰੀਜਨ ਗੱਲ ਦਾ ਹੈ ਵੀ ਤੇਰੇ ਨਾਂ ਤੇ ਪੈਸੇ ਮੰਗਾ ਕੇ ਖਾ ਗਿਆ, ਤੈਨੂੰ ਕੋਈ ਪਤਾ ਨਹੀਂ। ਤੁਹਾਨੂੰ ਪਤਾ ਹੀ ਨਹੀਂ। ਜੀ ਜੀ। ਉਧਰੋਂ ਪੁਲਿਸ ਨਾਲ ਮਿਕਸ ਹੋ ਗਿਆ, ਉਹਨੇ ਇੱਥੇ ਕੋਠੀਆਂ ਲੈ ਲਈਆਂ, ਤੈਨੂੰ ਤਾਂ ਹੁਣ ਮਰਵਾ ਸਕਦਾ ਹੈ। ਜੀ ਜੀ। ਮੈਂ ਵੀ ਇਹ ਤਾਂ ਬੜੀ ਮਾੜੀ ਗੱਲ ਹੋਈ। ਫਿਰ ਮੈਂ ਸੋਚਿਆ ਦਿਮਾਗ ਨਾਲ ਜੀ ਕਿ ਜੇ ਇਸ ਬੰਦੇ ਤੇ ਗੱਲ ਪਿਆ ਤੇ ਵਕੀਲਾਂ ਦੀ ਵੀ ਯੂਨੀਅਨ ਹੁੰਦੀ ਹੈ। ਬਿਲਕੁਲ ਬਿਲਕੁਲ ਜੀ। ਹੋਵੇ ਨਾ ਤੇ ਇਸ ਤਰੀਕੇ ਨਾਲ ਮੈਂ ਲੜਾਈ ਲੜਾਂ ਵੀ ਇਹਦੇ ਨਾਲ ਹੀ ਮੈਂ ਠੀਕ ਰਵਾਂ ਤੇ ਮੈਂ ਅਗਲਾ ਇੰਤਜ਼ਾਮ ਵੀ ਕਰਨਾ, ਅਗਲਾ ਨਾਲ ਦੇ ਨਾਲ ਇੰਤਜ਼ਾਮ ਕਰ ਲਵਾਂ। ਜੀ। ਅੱਛਾ ਜੀ। ਮੈਂ ਕੀ ਕੀਤਾ ਜੀ, ਮੈਂ ਫਿਰ 2003 ਦੇ ਵਿੱਚ ਇਹਦੇ ਉੱਪਰ ਵਕੀਲ ਦੇ ਉੱਤੇ ਕੇਸ ਪੈ ਗਿਆ। 1-2 ਦੇ ਵਿੱਚ ਨਾ ਇਹਦੇ ਤੇ ਕੇਸ ਪੈ ਗਿਆ ਸੀਗਾ ਜੀ ਵਕੀਲ ਦੇ ਉੱਤੇ। ਮੈਂ ਫਿਰ ਡਿਪਟੀ ਰਜਿਸਟਰਾਰ ਹਾਈ ਕੋਰਟ ਦਾ ਜੀ। ਠੀਕ ਹੈ ਜੀ। ਉਹਨੂੰ ਮਿਲਿਆ ਜੀ। ਮੈਂ ਕਿਹਾ ਐਸਾ ਕਰਕੇ ਆ ਮੇਰੀ ਐਪਲੀਕੇਸ਼ਨ ਹੈ ਤੇ ਇੰਨੇ ਚਿਰ ਦਾ ਮੇਰਾ ਕੇਸ ਚੱਲਦਾ ਤੇ ਕਿਰਪਾ ਕਰਕੇ ਮੇਰੇ ਕੇਸ ਦੀ ਸੁਣਵਾਈ ਕੀਤੀ ਜਾਵੇ। ਹਾਂਜੀ। ਉਹਨੇ ਐਪਲੀਕੇਸ਼ਨ ਉੱਪਰ ਹੀ ਲਾਤੀ। ਅੱਛਾ ਜੀ। ਠੀਕ ਹੈ ਜੀ। ਕੇਸ ਦੇ ਉੱਪਰ ਲਾ ਕੇ ਇੱਕ ਮੈਂ ਚੀਫ ਜਸਟਿਸ ਨੂੰ ਦਿੱਤੇ ਸੀਗੇ। ਠੀਕ ਹੈ ਜੀ। ਐਪਲੀਕੇਸ਼ਨ ਉਹ ਚੱਲਦੇ ਚਲਾਉਂਦੇ 2005 ਦੇ ਵਿੱਚ ਨੰਬਰ ਆ ਗਿਆ ਜੀ। ਜੀ। ਨੰਬਰ ਆ ਗਿਆ ਤੇ ਦਲਜੀਤ ਸਿੰਘ ਰਾਜਪੂਤ ਨੇ ਕੀ ਕੀਤਾ, ਉਹ ਜਿਹੜੇ ਆਪਾਂ ਪਾਵਰ ਅਟਾਰਨੀ ਦਿੰਦੇ ਹੁੰਦੇ ਨੇ ਇਹ ਆਮ ਵਕੀਲਾਂ ਨੂੰ ਜਦੋਂ ਕੋਈ ਕੇਸ ਕੁਸ ਕਰੀਏ ਕਰਾਉਂਦੇ ਹੁੰਦੇ ਆਪਣੇ ਕੋਲ। ਹਾਂਜੀ ਬਿਲਕੁਲ। ਜੀ ਜੀ। ਉਹਨਾਂ ਸਾਈਨਾਂ ਤੇ ਮੇਰਾ ਇਹਨਾਂ ਰਾਜੀਨਾਮਾ ਕੋਰਟ 'ਚ ਲਿਖ ਕੇ ਪਾ ਦਿੱਤਾ। ਅੱਛਾ ਜੀ। ਉਹ ਨਿਰਮਲ ਸਿੰਘ ਜੱਜ ਸੀਗੇ। ਠੀਕ ਹੈ ਜੀ। ਬਹੁਤ ਵਧੀਆ ਜੱਜ। ਮੈਂ ਤਾਂ ਕਹੂੰਗਾ ਬੇਸ਼ੱਕ ਅੱਜ ਉਹ ਅਕਾਲੀ ਲੀਡਰ ਵੀ ਹੈ, ਪਰ ਮੇਰੇ ਵਾਸਤੇ ਤੋਂ ਇੱਕ ਭਗਵਾਨ ਦਾ ਰੂਪ ਸਾਬਤ ਹੋਏ। ਮੇਰੀ ਉਹਨਾਂ ਨੇ ਗੱਲ ਸੁਣੀ। ਠੀਕ ਹੈ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਉਹ ਆਂਦਾ ਵੀ ਆ ਕੁਲਵੰਤ ਸਿੰਘ ਕਾਂਟਾ ਕੌਣ? ਮੈਂ ਇਹ ਕੁਲਵੰਤ ਸਿੰਘ ਕੰਤਾ ਜੀ, ਕਾਂਟਾ ਨਹੀਂ ਗਾ ਜੀ, ਕਿਉਂਕਿ ਇੰਗਲਿਸ਼ ਦੇ ਸ਼ਬਦ ਕਈ ਮਿਲਦੇ ਜੁਲਦੇ ਹੁੰਦੇ। ਹਾਂਜੀ ਹਾਂਜੀ। ਆਂਦਾ ਦੱਸੋ ਇੱਥੇ ਆ ਕੇ ਕਟਹਿਰੇ ਦੱਸੋ। ਤੇ 5 ਸਰਕਾਰੀ ਜਿਹੜੇ ਏਡੀਏ ਹਰਿਆਣੇ ਪੰਜਾਬ ਦੇ ਸਾਰੇ ਰਲ ਕੇ ਤੇ 5 ਏਡੀਏ ਜਨਰਲ ਖੜ ਗਏ ਜੀ। ਜਨਰਲ ਏਡੀਏ ਸਾਰੇ ਉੱਥੇ ਖੜ ਗਏ। ਇਹ ਤਾਂ ਰਾਜੀਨਾਮਾ ਹੋ ਰਿਹਾ, ਸਮਝੌਤਾ ਹੋ ਰਿਹਾ ਜੀ, ਤੁਸੀਂ ਇਸ ਕੇਸ ਨੂੰ ਬੰਦ ਕੀਤਾ ਜਾਵੇ ਜੀ। ਤੇ ਉਹ ਆਂਦਾ ਮੈਂ ਇਹ ਕੇਸ ਨੂੰ ਕਿਵੇਂ ਬੰਦ ਕਰਾਂ? ਜਨਹਿਤ ਪਟੀਸ਼ਨ ਆ, ਉਹ ਦੂਜਾ ਜਿਹੜਾ ਪਟੀਸ਼ਨਰ ਸਾਹਮਣੇ ਖੜਾ ਦਵਾਈ ਪਾਈ ਜਾਂਦਾ ਵੀ ਮੇਰੇ ਕੇਸ ਦੀ ਇਨਕੁਆਇਰੀ CBI ਲਾਈ ਜਾਵੇ। ਮੈਂ ਕਿਵੇਂ ਮੰਨ ਲਾਂ?
ਉਹ ਤਾਂ ਉਹਦੇ ਵਕੀਲ ਨੂੰ ਸਿੱਧਾ ਕੀ ਕਹਿੰਦਾ ਵੀ ਇਹ ਪੁਲਿਸ ਨੂੰ ਮਿਕਸ ਹੋ ਗਿਆ, ਪਾਵਰ ਟਰਨ ਜਿਹੜੀ ਆਪਾਂ ਦਿੰਦੇ ਉਹ ਤੇ ਰਾਜੀਨਾਮਾ ਕੀਤਾ ਜੀ। ਤੇ ਮੁੜ ਕੇ ਉਹਨਾਂ ਦੀ ਗੱਲ ਨਹੀਂ ਸੁਣੀ ਉਹਨਾਂ ਨੇ। ਉਹ ਮੈਨੂੰ ਆਂਦੇ ਫਿਰ ਤੈਨੂੰ ਵਕੀਲ ਦੇਈਏ। ਮੈਂ ਕਿਹਾ ਮੈਨੂੰ ਵਕੀਲ ਉਹ ਦਿਓ ਜਿਹੜਾ ਡਰੇ ਨਾ ਤੇ ਵਿਕੇ ਨਾ। ਉਹਨਾਂ ਨੇ ਮੈਨੂੰ ਵਕੀਲ ਦੇ ਦਿੱਤਾ ਜੀ ਕਮਲਜੀਤ ਸਿੰਘ ਧਾਲੀਵਾਲ। ਹਾਂਜੀ ਅੱਛਾ ਜੀ। ਤੇ ਕਮਲਜੀਤ ਸਿੰਘ ਧਾਲੀਵਾਲ ਵਕੀਲ ਦਿੱਤਾ ਜੀ। ਜੀ ਹੈਲੋ ਹਾਂਜੀ ਹਾਂਜੀ ਜੀ ਜੀ ਸੁਣ ਰਹੇ ਜੀ। ਹਾਂਜੀ ਕਮਲਜੀਤ ਸਿੰਘ ਧਾਲੀਵਾਲ ਨੇ ਜਦੋਂ ਮੇਰੇ ਕੇਸ ਦੀ ਸਟੇਟਮੈਂਟ ਪੜ੍ਹੀ ਜੀ 15 ਦਿਨਾਂ ਬਾਅਦ ਮੈਨੂੰ ਬੁਲਾ ਲਿਆ ਘਰੇ। ਠੀਕ ਹੈ ਜੀ। ਮੈਨੂੰ ਆਂਦਾ ਮਿਸਟਰ ਮਾਨ ਕਿ ਮੈਂ ਤੈਨੂੰ ਕੋਈ ਗੱਲ ਦੱਸਾਂ। ਮੈਂ ਕਿਹਾ ਦੱਸੋ ਜੀ। ਆਂਦਾ ਵੀ ਤੇਰੇ ਕੇਸ 'ਚ ਦਮ ਬਹੁਤ ਹੈ। ਅੱਛਾ ਜੀ। ਤੇ ਪੁਲਿਸ ਸਾਰੀ ਫਸ ਜੂਗੀ ਤੇ ਤੂੰ ਕੀ ਲੈਣਾ। ਅੱਛਾ ਜੀ। ਤੂੰ ਨੌਕਰੀ ਕਰ, ਬੱਚੇ ਪਾਲ, ਅੱਗੇ ਤੇਰਾ ਨੁਕਸਾਨ ਬਹੁਤ ਹੋ ਗਿਆ। ਹਾਂਜੀ ਹਾਂਜੀ। ਤੇ ਤੂੰ ਐਂ ਕਰ ਵੀ ਰਾਜੀਨਾਮਾ ਕਰ ਲਾ ਇਹਨਾਂ ਦੇ ਨਾਲ ਜੀ। ਆਹੋ ਮੈਂ ਕਿਹਾ ਚਲੋ ਜੀ। ਮੇਰੇ ਨਾਲ ਇੱਕ ਹੋਰ ਮਤਲਬ ਵੀ ਸਿੰਘ ਸੀਗਾ, ਉਹਨੇ ਮੇਰੇ ਵੱਖੀ 'ਚ ਮਤਲਬ ਬੈਠੇ ਨੇ ਕੋਣੀ ਜੀ ਮਾਰੀ, ਇਹ ਮਿਕਸ ਹੋ ਗਿਆ। ਤੇ ਮੈਂ ਕਿਹਾ ਜੀ ਚਲੋ ਇਹ ਗੱਲ ਤਾਂ ਤੁਹਾਡੀ ਠੀਕ ਹੈ ਜੀ, ਮੈਂ ਮੰਨਦਾ ਸਾਰੀ ਗੱਲ, ਪਰ ਮੈਨੂੰ ਥੋੜਾ ਸਮਾਂ ਦਿਓ ਸੋਚਣ ਦਾ। ਅੱਛਾ। ਆਉਂਦੇ ਚਲੋ ਠੀਕ ਹੈ ਜੀ। ਠੀਕ ਹੈ ਜੀ। ਅਸੀਂ ਬਾਹਰ ਨਿਕਲੇ ਉਹਦੀ ਕੋਠੀ ਚੋਂ ਹੀ। ਹਾਂਜੀ। ਬਾਹਰ ਨਿਕਲ ਕੇ ਉਹਨੇ ਰੋਡ ਤੇ ਕੋਠੀ ਤੇ ਮੈਂ ਮਾਰਿਆ ਹੱਥ। 3 ਵੀਲਰ ਆਉਂਦਾ, 3 ਵੀਲਰ ਰੁਕ ਗਿਆ। ਅਸੀਂ ਬੈਠੇ ਤੇ ਮਤਲਬ ਵੀ ਬੱਸ ਸਟੈਂਡ ਚੜੇ ਤੇ ਸਿੱਧੇ ਪੰਜਾਬ ਵਾਲੀ ਬੱਸ। ਠੀਕ ਹੈ ਜੀ। ਤਿੰਨਾਂ ਘੰਟੇ ਬਾਅਦ ਫੇਰ ਫੋਨ ਕੀਤਾ। ਹਾਂਜੀ ਮਾਨਕ ਜੀ ਕਿੱਥੇ ਹੋ। ਮੈਂ ਕਿਹਾ ਜੀ ਅਸੀਂ ਤਾਂ ਲੁਧਿਆਣੇ ਪਹੁੰਚ ਗਏ ਹਾਂ। ਅੱਛਾ। ਤੇ ਫਿਰ ਤੁਸੀਂ ਕੋਈ ਦੱਸਿਆ ਨਹੀਂ। ਮੈਂ ਕਿਹਾ ਮੈਂ ਰਾਜੀਨਾਮਾ ਕਰਨਾ ਹੀ ਨਹੀਂ। ਅੱਛਾ। ਮੈਂ ਰਾਜੀਨਾਮਾ ਕਰਨਾ ਹੀ ਨਹੀਂ। ਉਸ ਤੋਂ ਬਾਅਦ ਕੀ ਹੋਇਆ ਜੀ, ਫਿਰ ਮੈਂ ਭੈਣ ਜੀ ਪਰਮਜੀਤ ਕੌਰ ਖਰੜਾ ਨੂੰ ਮਿਲਿਆ ਜੀ। ਅੱਛਾ ਜੀ। ਸਾਧ ਜਸਵੰਤ ਸਿੰਘ ਖਰੜਾ ਜੀ ਦੇ ਸੀ। ਹਾਂਜੀ। ਉਹਨਾਂ ਨੂੰ ਮੈਂ ਕਿਹਾ ਭੈਣ ਜੀ ਦੇ ਇਸ ਕਰਕੇ ਵੀ ਮੈਂ 14 ਸਾਲ ਹੋ ਗਏ ਲੜਾਈ ਲੜਦੇ ਨੂੰ। ਮੈਂ ਤਾਂ ਘਰ ਬੂਹਾ ਵੀ ਵੇਚ ਕੇ ਲਾ ਦਿੱਤਾ ਉੱਤੇ। ਹਾਂਜੀ ਹਾਂਜੀ। ਪਹਿਲੀ ਫੀਸ ਜਾਣਕਾਰੀ ਦੇ ਦਿਆਂ, ਪਹਿਲੀ ਫੀਸ 1,55,000 ਦਲਜੀਤ ਸਿੰਘ ਰਾਜਪੂਤ ਨੇ ਮੇਰੇ ਤੋਂ ਲਈ ਸੀ 93 ਦੇ ਵਿੱਚ। 93 ਚ 1,56,000 ਤੇ 1,56,000 ਤੇ ਮੇਰਾ ਘਰ ਵਿਕਿਆ ਸੀ ਉਸ ਟਾਈਮ ਤੇ। ਜੀ 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 ਠੀਕ ਹੈ ਜੀ। ਜੀ। ਮੈਨੂੰ ਕਹਿੰਦਾ 5 ਲੱਖ ਲੈਣੇ ਵੀ ਕੋਈ ਪੁਲਿਸ ਦੇ ਕਿਸੇ ਨੂੰ ਹੱਥ ਨਹੀਂ ਪਾਉਂਦਾ ਕੋਈ। ਅੱਛਾ। ਉਹ ਫਿਰ ਮੈਂ ਵਿੱਚ ਨਰਪੈਲ ਸਿੰਘ ਭਿੰਡਰ ਨੂੰ ਵਿੱਚ ਪਾਇਆ। ਮੈਂ ਕਿਹਾ ਯਾਰ ਮੇਰਾ ਕੰਮ ਸੈੱਟ ਕਰਾਓ। ਠੀਕ ਆ। ਤੇ 1,55,000 ਚ ਮਤਲਬ ਵੀ ਉਦੋਂ ਹੀ ਫੀਸ ਲਈ ਗਈ ਤੇ ਘਰ ਵਿਕ ਗਿਆ ਸੀ। ਠੀਕ ਆ। ਝੁੱਗੀ ਫੂਕ ਤਮਾਸ਼ਾ ਜਿਹੜਾ ਵੇਖੇ ਤਮਾਸ਼ਾ ਹੀ ਉਹ ਸਵਾਦ ਲੱਗਦਾ, ਦੂਜੇ ਦਾ ਨਹੀਂ ਸਵਾਦ ਆਉਂਦਾ। ਜੀ 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 ਸਹੀ ਗੱਲ। ਅੱਛਾ ਜੀ। ਇਹ ਕੀ ਹੋਇਆ ਜੀ, ਫਿਰ ਮੈਂ ਬੀਬੀ ਪਰਮਜੀਤ ਖਾੜਾ ਨੂੰ ਕਿਹਾ, ਮੈਂ ਕਿਹਾ ਐਸਾ ਕਰਕੇ ਮੇਰਾ ਤਾਂ ਘਰ ਬਾਹਰ ਹੀ ਵਿਕਿਆ, ਮੇਰੇ ਕੋਲ ਜ਼ਮੀਨ ਦੇ ਨਾਲ ਕੋਈ ਨਹੀਂ, ਮੈਂ ਤਾਂ ਮਤਲਬ ਇੱਕ ਛੋਟੀ ਜਿਹੀ ਕਿਤੇ ਸਿਕਿਉਰਟੀ ਮਿਲ ਜਾਂਦੀ ਆ, ਉਹਦਾ ਟਾਈਮ ਪਾਸ ਬੱਚੇ ਪਾਲ ਰਿਹਾ। ਹਾਂਜੀ। ਤੇ ਉਹ ਵੀ ਮੇਰਾ ਪੂਰਾ ਨਹੀਂ ਆ ਰਿਹਾ, ਮੈਂ ਤਾਂ ਕਰਜ਼ਈ ਵੀ ਆ ਤੇ ਮੇਰਾ ਕੋਈ ਸੋਚ ਪੈਣੇ ਤੂੰ। ਜੀ। ਉਹ ਆਂਦੀ ਵੀਰਾ ਮੈਂ ਤੇਰੇ ਆਰਟੀਕਲ ਤਾਂ ਬਹੁਤ ਪੜ੍ਹਿਆ ਪਰ ਤੂੰ ਮਿਲਿਆ ਅੱਜ। ਅੱਛਾ। ਜੀ ਜੀ। ਬਾਪੂ ਦਲਬੀਰ ਸਿੰਘ ਜੀ ਨਾਲ ਸੀਗੇ, ਨਵੇਂ ਸ਼ਹਿਰ ਵਾਲੇ ਜੀ ਪੱਤਰਕਾਰ। ਹਾਂਜੀ ਹਾਂਜੀ। ਤੇ ਉਹ ਆਂਦੇ ਵੀ ਠੀਕ ਹੈ ਬੇਟਾ, ਜੇ ਤੂੰ ਆ ਗਿਆ ਤੇ ਹੁਣ ਤੇਰੇ ਨਾਲ ਅਸੀਂ ਖੜਾਂਗੇ। ਠੀਕ ਹੈ। ਮੈਨੂੰ ਵਕੀਲ ਉਹ ਦਿਓ ਜਿਹੜਾ ਮਤਲਬ ਨਾ ਵਿਖੇ ਤੇ ਨਾ ਡਰੇ। ਨਾ ਡਰੇ, ਨਾਲ ਖੜੇ। ਜੀ ਹਾਂ ਖੜੇ। ਤੇ ਉਹ ਆਂਦੇ ਵੀ ਠੀਕ ਹੈ। ਮੈਂ ਕਿਹਾ ਜੀ ਮੈਨੂੰ ਰਾਜਵਿੰਦਰ ਸਿੰਘ ਬੈਂਸ ਵਕੀਲ ਦਿਓ। ਠੀਕ ਹੈ। ਜਿੰਨੇ ਮਰਜ਼ੀ ਰੁਪਈਏ ਤੁਹਾਡੇ ਤੋਂ ਮੰਗੇ ਹੋ ਤੁਸੀਂ ਦਿਓ, ਨਾ ਦਿਓ ਮੈਂ ਨਹੀਂ ਜਾਣਦਾ। ਅੱਛਾ, ਪਰ ਵਕੀਲ ਉਹ ਚਾਹੀਦਾ। ਉਹ ਆਂਦੇ ਠੀਕ, ਵਕੀਲ ਮੈਨੂੰ ਉਹ ਚਾਹੀਦਾ। ਠੀਕ ਹੈ। ਮੈਨੂੰ ਲਿਆਕਤ ਅਲੀ ਜਿਹੜਾ ਮੁਨਸ਼ੀ ਸੀਗਾ ਪਹਿਲੇ ਵਕੀਲ ਦਾ, ਦਲਜੀਤ ਸਿੰਘ ਰਾਜਪੂਤ ਦਾ, ਹਾਂਜੀ ਹਾਂਜੀ, ਉਹਨੇ ਮੈਨੂੰ ਦੱਸਤਾ ਕਿ ਇੱਥੇ ਸਭ ਤੋਂ ਵਧੀਆ ਚੋਟੀ ਦਾ ਵਕੀਲ ਬੈਂਸ ਸਾਹਿਬ ਹੀ ਹੈ, ਜਾਂ ਹੋਰ ਵੀ ਹੈਗੇ ਆ 50 ਵਕੀਲ ਆ ਜਿਹਨਾਂ ਚ ਬੈਂਸ ਸਾਹਿਬ ਇੱਕ ਹੈ। ਠੀਕ ਹੈ। ਤੇ ਇਹਨਾਂ ਨੂੰ ਮਿਲ ਜਾ ਕੇ ਮੈਂ ਕਿਹਾ ਠੀਕ ਹੈ। ਜੀ ਜੀ ਜੀ। ਮੈਂ ਫਿਰ ਭੈਣ ਜੀ ਨਾਲ ਹੀ ਮਤਲਬ ਬੈਂਸ ਸਾਹਿਬ ਨਾਲ ਗੱਲ ਕੀਤੀ। ਠੀਕ ਹੈ। ਬੈਂਸ ਸਾਹਿਬ ਨੇ 2007 ਤੋਂ ਲੈ ਕੇ ਅੱਜ ਤੱਕ ਮਤਲਬ ਚੀਜ਼ ਦੀ ਸਟੱਡੀ ਕੀਤੀ। ਠੀਕ ਹੈ ਜੀ। 2008 ਦੇ ਵਿੱਚ CBI ਇਨਕੁਆਇਰੀ ਲੱਗੀ ਸੀ। ਠੀਕ ਹੈ। ਜੀ ਜੀ। ਉਹ ਜਿਹੜੀ ਇਨਕੁਆਇਰੀ ਲੱਗੀ ਸੀ ਨਾ CBI, ਹਾਂਜੀ, ਮੁੜ ਕੇ ਨਾ ਇਹ VM ਜੈਨ ਜਿਹੜਾ ਚੀਫ ਜਸਟਿਸ ਸੀਗਾ, ਉਹਨੇ ਰਿਟਾਇਰਡ ਹੋਣਾ ਸੀਗਾ ਜੀ।
ਇਹ ਜਿਹੜੀ ਐਪਲੀਕੇਸ਼ਨ ਪਾਈ ਗਈ ਸੀ ਐਲਪੀ ਬਿੱਲ ਸਰਕਾਰ ਵੱਲੋਂ ਪਾਈ ਗਈ ਸੀ। ਠੀਕ ਹੈ। ਪੰਜਾਬ ਸਰਕਾਰ ਵੱਲੋਂ ਪਾਈ ਗਈ ਸੀ ਐਲਪੀ ਅਪੀਲ ਤੇ ਪੁਲਿਸ ਦੇ ਹੱਕ ਦੇ ਵਿੱਚ ਤੇ ਵੀਐਮ ਜੈਨ ਨੈਕਸਟ ਹੋ ਕੇ ਇਹਨਾਂ ਤਿੰਨੇ ਜਾਣੇ ਗਰੁੱਪ ਨੈਕਸਟ ਹੋ ਕੇ ਰੈਸਟ ਤੇ ਰੋਕ ਲਾ ਗਈ ਜੀ। ਠੀਕ ਹੈ। ਹਾਂਜੀ ਹਾਂਜੀ ਜੀ। ਅੱਜ ਵੀ ਕੇਸ ਮਤਲਬ ਚੱਲ ਰਿਹਾ ਹੈ, ਅਜੇ ਵੀ ਚੱਲ ਰਿਹਾ ਉਹ। ਠੀਕ ਹੈ ਜੀ। ਚੱਲ ਰਿਹਾ ਜੀ। ਇੱਥੋਂ ਤੱਕ ਵੀ ਮੈਨੂੰ ਅਫਸਰਾਂ ਨੇ ਮੈਸੇਜ ਭੇਜੇ ਬਹੁਤ। ਅੱਛਾ ਜੀ। ਕਿੱਦਾਂ ਦੇ ਮੈਸੇਜ? ਕਿਹੜੇ ਅਫਸਰ ਨੇ? ਮੈਸੇਜ ਇੱਕ ਜਿਵੇਂ ਅੰਨਾ ਗੌਤਮ ਹੁਣ DIG ਇਸ ਵਕਤ। ਅੱਛਾ ਜੀ। ਉਹਨੇ ਮੈਸੇਜ ਭੇਜੇ ਵੀ ਹੁਣ ਤੈਨੂੰ ਘਰੋਂ ਤਾਂ ਇਹ ਮਤਲਬ ਵੀ ਦੇਖ ਪੁਲਿਸ ਦੀ ਚਾਲ ਹੈ, तेरे को करो बेघर कर दिया है, तुम अभी भी ठीक है जगह पे आ जाओ। अच्छा इंज करो, राजीनामा कर लो, हम तेरे को थानेदार बना देते हैं, पैसा दे देते हैं, अपने बच्चे सेट कर ला। क्या लेना देना। ठीक है। मैं कही गल तो थोड़ी हैगी ठीक है, जी तो मेरा भी करता है। हाँ जी हाँ जी। मेरा ये जी करता कि जेडे बंदे मार देते हो वापस दे दो, मैं राजीनामा कर लेना। जेड़ा मेरा नुकसान होया वो तो होया, मैं मेरे तो करोड़ां रुपया नुकसान है, वो भर सकते तुसीं। जी जी। मुड़ के इत्थों तक भी दबाव आउंदे रहे भी बोलो आगे से मतलब भी ये बात नहीं करेंगे। मैं तो जेड़ी गल चक ली मैं तो पिछा हटना नहीं। हाँ जी हाँ जी खड़ गया। ईश्वर चंद्र अजकल IG है जी। ईश्वर चंद्र ही मैंने सद के क्या करे पुत्र तू मेरा तीजा बेटा है। अच्छा जी। कोई गल नहीं 20 वारी प्यो पुत लड़ पैंदे। मैं कहा जी ठीक है गल। महकमे दे जेहड़े वड्डे अफसर हुंदे आ, फालसमान हुंदे आ, जे सिपाही हुंदे, बच्चा समान हुंदे, ठीक है गल इस नूं मनदा है। पर ये किहड़े रूल दे विच लिखिआ है भी पुत दीआं लत्तां वड़ दिओ, बाहां वड़ दिओ जी ते जबान बंद कर दिओ जी। ते मुड़ के नहीं पुत तू गुस्से नूं जान दे, गुस्से नूं जान दे, बस इह जिहियां गल्लां करदे रहे। अच्छा जी। इत्थों तक राजीनामे वास्ते बहुत कुछ लालच दिते, पर ना सिंह साहब इस गल मन्ने ना मनना ही जी। बिल्कुल सही गल। पर एक गल है कि सिर जावे तो जावे, सिक्खी सिदक ना जावे। अज तक मैं रेंट ते चल रहा। अच्छा जी। 2-4 सिंघां ने मतलब भी 2-4 बंदिਆਂ ने मेरी थोड़ी सपोर्ट की है। मैं उन्होंने कहा भी मैं रिश्तेदारों तो कुछ मदद कर मंगदा ते यार मेरा घर ता बना दिओ। हाँ जी हाँ जी। मैं अपने घर ता बह जा जी। उन्होंने चलो ठीक है जी जी। वो 4 दिन चल रहा मामला जी। अच्छा जी। ते मतलब कि इत्थों तक घरों बेघर हो के गुजर के भी मतलब भी मैं ये गल अगे लिया रहा तो इधर उधर मक्का परे की होंदा आजाद ही होंदा जी। आजाद होंदा जी। बिल्कुल सही है जी जी जी। क्योंकि इंटरोगेशन इन्ना कि मैंने किया जब पुरा वगदा तो मैं डिग पैना। 20 किलो वेट नहीं चक सकता। सारे जेडे मनके मेरे ला के गोडे हिलाए, पत्त पाड़े पे जी जी जी। ओनली मैं सिक्योरिटी का काम कर सकदा मैं, इन्ना काम है। इदू पर इत्थे की हुण मरिया अद्धे मरे हैगे तो पूरा होर मर जाएंगे फिर की है जी जी जी। बाकी सिंह साहब जी मतलब डरन वाली पिछा हटण वाली गल तो है ही नहीं, ना हटना ही ते हाँ जी हाँ जी। आप पूछो भी एक बंदा जो मेरे नाल तुसीं फॉरन तो मेरे नाल गलबात कर रहे हो हाँ जी, ते वो मैं लुक के डर के मतलब मेरे बच्चे भी किते रहिंदे सी ते मतलब भी माँ बाप किते भैणां किते इन्ने तरसयोग हालत से भी चुल्हिਆਂ 'ਚ घाह उग पए सी जी 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 जी। ਇਹਦੀ ਤਰਸ ਹਾਲਤ ਦੇ ਵਿੱਚ ਨਹੀਂ ਮੇਰਾ ਮਨ ਇਸ ਪਾਸੇ ਨੂੰ ਆਇਆ ਵੀ ਨਹੀਂ ਛੱਡ ਪਰੇ ਕੀ ਲੈਣਾ ਨਹੀਂ ਜੀ ਜੀ। ਜਿਹੜੀ ਗੱਲ ਕਰ ਲਈ ਉਹ ਤੋਂ ਪਛਾਣੇ ਇਹੀ ਇੱਕ ਦੱਸਣਾ ਸਬਕ ਦੇਣਾ ਕਿਉਂਕਿ ਇੱਥੇ ਕਰੋੜਪਤੀ ਬੰਦੇ ਨੇ ਜੀ ਜੀ। ਅਰਬਾਪਤੀ ਬੰਦੇ ਜਿਹਨਾਂ ਟਰਾਂਸਪੋਰਟਾਂ ਬਣਾ ਲੀਆਂ, ਆੜਤਾਂ ਬਣਾ ਲੀਆਂ, ਵੱਡੇ ਵੱਡੇ ਔਜ਼ਾਰ ਚਲਾ ਲਏ, ਵੱਡੇ ਵੱਡੇ ਕਾਰੋਬਾਰ ਚਲਾ ਲਏ। ਉਹਨਾਂ ਦੀਆਂ ਬਹੂ ਬੇਟੀਆਂ ਦੀਆਂ ਇੱਜ਼ਤਾਂ ਲੁੱਟੀਆਂ ਪੁਲਿਸ ਨੇ, ਉਹਨਾਂ ਨੂੰ ਉਹਨਾਂ ਦੇ ਮੁੰਡੇ ਵੀ ਤੇ ਉਹਨਾਂ ਨੂੰ ਮਤਲਬ ਵੀ ਪੈਸੇ ਪੱਖੋਂ ਵੀ ਮਤਲਬ ਉਹਨਾਂ ਨੇ ਜਲੀਲ ਕੀਤਾ ਤੇ ਉਹਨਾਂ ਦੀ ਜ਼ਮੀਰ ਮਰ ਗਈ। ਪਰ ਮੈਂ ਕਿਹਾ ਉਹਦੀ ਜ਼ਮੀਰ ਨਹੀਂ ਮਰਨੀ, ਭਲਾ ਮੈਂ ਗਰੀਬ ਵੀ ਕਿਉਂ ਨਾ ਜੀ ਜੀ। ਠੀਕ ਹੈ ਜੀ ਬਿਲਕੁਲ। ਬਾਕੀ ਇਹ ਹੈ ਵੀ ਜਿਹੜੀ ਅਗਲੀ ਕੋਈ ਗੱਲਬਾਤ ਹੋਰ ਪੁੱਛਣੀ ਉਹਦੇ ਬਾਰੇ ਦੱਸੋ। ਹਾਂਜੀ ਬਿਲਕੁਲ ਮੈਂ ਇਹੀ ਜਿਹੜੀ ਅੱਗੇ ਇਹੀ ਤੁਹਾਨੂੰ ਪੁੱਛਣਾ ਵੀ ਹੁਣ ਤੁਹਾਨੂੰ ਕੀ ਉਮੀਦ ਨਜ਼ਰ ਆਉਂਦੀ ਆ ਵੀ ਤੁਹਾਨੂੰ ਕੁਛ ਵੀ ਇਸ ਚੀਜ਼ ਦੇ ਵਿੱਚ ਜਿਹੜਾ ਨਿਆਂ ਮਿਲਣ ਦੀ ਤੁਹਾਨੂੰ ਉਮੀਦ ਲੱਗਦੀ ਆ ਵੀ ਕਿਉਂਕਿ ਹੁਣ ਜਿਹੜੀ ਆਵਾਜ਼ ਆ ਇਹ ਚੱਕੀ ਜਾ ਰਹੀ ਆ ਹਰ ਇੱਕ ਪਾਸੇ।
ਦੇਖੋ ਜੀ, ਆਵਾਮ ਜਦੋਂ ਨਾਲ ਜੁੜ ਜਾਂਦਾ ਨਹੀਂ ਜੀ ਤੇ ਉਦੋਂ ਸਮਝ ਲਓ ਵੀ ਏਕੇ ਦੀ ਜਿੱਤ ਹੁੰਦੀ ਹੈ ਜੀ। ਬਿਲਕੁਲ ਜੀ। ਏਕੇ ਦੀ ਜਿੱਤ। ਇਹ ਕੇਸ ਜਦੋਂ ਪਹਿਲਾਂ 2008 CBI ਦੀ ਇਨਕੁਆਇਰੀ ਲੱਗ ਚੁੱਕੀ ਹੈ ਇਹਦੀ, ਹਾਂਜੀ, ਜਦੋਂ ਦੁਬਾਰਾ ਇਨਕੁਆਇਰੀ ਹੋਊਗੀ ਇਹਨਾਂ ਅਫੀਸਰਾਂ ਦੇ ਨਾਲ ਚੱਲ ਕੇ ਘਰ ਘਰ ਤੱਕ ਹਾਂਜੀ, ਇਨਕੁਆਇਰੀ ਕਰਾਉਂਗਾ ਔਰ ਇਹਨਾਂ ਚ ਬਚ ਕੇ ਵਿਖਾਵੇ ਕਿਹੜਾ ਬਚਦਾ। ਜੀ ਜੀ। ਮੈਨੂੰ ਇੱਥੋਂ ਤੱਕ ਕਹਿੰਦੇ ਵੀ ਕਿੱਥੋਂ ਕੁ ਤੱਕ ਜਾਏਗਾ, ਹਾਂਜੀ, ਵੀ ਅਸੀਂ ਲਮਕਾਈ ਜਾਵਾਂਗੇ। ਇਹ ਗੌਤਮ ਬੋਲਦਾ, ਲਮਕਾਈ ਜਾਵੇਂ ਕਿੱਥੋਂ ਤੱਕ ਜਾਏਗਾ। ਜਿਹੜਾ ਬੰਦਾ ਮੇਰੇ ਕੋਲ ਆਇਆ ਮੈਂ ਉਹਨੂੰ ਕਿਹਾ ਵੀ ਉਹਨੂੰ ਮੈਸੇਜ ਦੇ ਦਿਓ, ਮੈਂ UNO ਤੱਕ ਜਾਊਂਗਾ। ਠੀਕ ਹੈ ਜੀ। ਜੀ ਜੀ ਜੀ। ਮੈਂ ਕਿਹਾ ਮੈਂ UNO ਤੱਕ ਜਾਊਂਗਾ, ਭਲਾ ਮੇਰੇ ਕੋਲ ਅੱਜ ਕੁਛ ਨਹੀਂ, ਪਰ ਮੇਰੀ ਜ਼ਮੀਰ ਮੇਰੀ ਪਾਵਰਫੁਲ ਆ। ਜੀ ਬਿਲਕੁਲ, ਇਮਾਨਦਾਰੀ ਹੈ ਨਾਲ। ਹਾਂਜੀ ਹਾਂਜੀ ਜੀ। ਤੇ ਤੁਸੀਂ ਬਾਹਰ ਬੈਠੀਆਂ ਜਿਹੜੀਆਂ ਸੰਗਤਾਂ ਆ, ਸਿੱਖ ਸੰਗਤਾਂ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ? ਬਾਹਰ ਬੈਠੀਆਂ ਸਿੱਖ ਸੰਗਤਾਂ ਨੂੰ ਇਹ ਕਹਿੰਦੇ ਆ ਵੀ ਇੱਕੇ ਪਲੇਟਫਾਰਮ ਤੇ ਜਿਵੇਂ ਅੱਡ ਅੱਡ ਹੁਣ ਜਥੇਬੰਦੀਆਂ ਬਣੀਆਂ ਖੜੀਆਂ। ਹਾਂਜੀ ਹਾਂਜੀ ਜੀ। ਸਿੱਖ ਕੌਮ ਕਿਤੇ ਸੱਚੇ ਪਾਤਸ਼ਾਹ ਐਸੀ ਕਿਰਪਾ ਕਰੇ ਵੀ ਇੱਕੇ ਥਾਂ ਤੇ ਇੱਕੇ ਪਲੇਟਫਾਰਮ ਤੇ ਖੜ ਕੇ ਇੱਕ ਆਵਾਜ਼ ਉਠਾਵੇ ਜੀ। ਕੀ ਨਹੀਂ ਹਾਸਲ ਕਰ ਸਕਦੇ? ਬਿਲਕੁਲ ਬਿਲਕੁਲ ਸਹੀ ਗੱਲ ਜੀ। ਠੀਕ ਹੈ ਨੇ, ਕੀ ਨਹੀਂ ਹਾਸਲ ਹੋ ਸਕਦਾ? ਕਿਉਂਕਿ ਜੋ ਸਾਡਾ ਏਕਾ ਹੋਊਗਾ, ਸਾਡਾ ਪਿਆਰ ਹੋਊਗਾ, ਇਤਫਾਕ ਹੋਊਗਾ, ਅਸੀਂ ਜ਼ੀਰੋ ਨਹੀਂ ਹੋਵਾਂਗੇ, ਛਿੱਤਰ ਨਹੀਂ ਖਾਵਾਂਗੇ, ਲੁੱਟੇ ਕੁੱਟੇ ਨਹੀਂ ਜਾਵਾਂਗੇ ਜੀ। ਠੀਕ ਹੈ ਜੀ। ਮੇਰੇ ਇਹ ਇੱਕ ਵੱਡੀ ਬੇਨਤੀ ਹੈ ਵੀ ਇਹਨਾਂ ਦੀ ਸਭ ਦੀ ਅਣਖ ਜਾਗ ਪਏ। ਜੀ 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 ਬਿਲਕੁਲ। ਮੈਂ ਮਤਲਬ ਗੁੱਸੇ ਨਾਲ ਨਹੀਂ ਇਹ ਗੱਲ ਕਰ ਰਿਹਾ, ਪਿਆਰ ਨਾਲ ਇਹ ਗੱਲ ਕਹਿ ਰਿਹਾ ਵੀ ਇਹਨਾਂ ਦੀ ਅਣਖ ਜਾਗ ਪਏ, ਪਿਆਰ ਇਹਨਾਂ 'ਚ ਪੈਦਾ ਹੋ ਜਾਵੇ ਤੇ ਇਹਨਾਂ 'ਚ ਜਿਹੜਾ ਬਾਜੀ ਮੇਰੀ ਯੂਨੀਅਨ ਵੱਡੀ ਹੈ, ਮੇਰੀ ਯੂਨੀਅਨ ਵੱਡੀ ਨਹੀਂ, ਯੂਨੀਅਨ ਕਿਸੇ ਦੀ ਨਹੀਂ ਵੱਡੀ, ਯੂਨੀਅਨ ਭਰਾਵਾਂ ਦੀ ਵੱਡੀ ਹੁੰਦੀ ਹੈ। ਅੱਜ ਮੈਂ ਨਾ ਕੋਈ ਹਰ ਇੱਕ ਜਥੇਬੰਦੀ ਅਟੈਚ ਕਰਦੇ ਲੈ ਕੇ ਨਾ ਸਾਰੇ ਮੇਰੇ ਭਰਾ ਹੈ। ਜੀ 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 ਜੀ, ਸਾਰੇ ਮੇਰੇ ਭਰਾ ਤੇ ਮੈਂ ਸਭ ਨਾਲ ਹੀ ਰਲ ਕੇ ਚੱਲਣ ਨੂੰ ਤਿਆਰ ਹਾਂ। ਸਾਰੇ ਇੱਕ ਪਲੇਟਫਾਰਮ ਤੇ ਖੜੇ ਹਾਂ, ਇੱਕ ਥਾਂ ਤੇ 100 ਬੰਦਾ ਖੜਾ, ਇੱਕ ਤੇ 200 ਖੜਾ, ਇੱਕ ਤੇ 500 ਖੜਾ, ਤੇ ਜੇ ਸਾਰੇ ਇੱਕ ਥਾਂ ਤੇ ਖੜੇ ਹੋਣ ਤੇ ਹਜ਼ਾਰਾਂ ਬਣ ਜਾਣ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ ਆ। ਸੋ ਇਹ ਏਕੇ ਦੀ ਜਿਹੜੀ ਆ ਬਿਲਕੁਲ ਜਿਹੜੀ ਘਾਟ ਆ ਉਹ ਨਜ਼ਰ ਆਉਂਦੀ ਆ ਤੇ ਬਿਲਕੁਲ ਇਹ ਸਹੀ ਹੈ ਤੁਹਾਡੀ ਗੱਲ ਵੀ ਸਾਰਿਆਂ ਨੂੰ ਇੱਕੋ ਮੰਚ ਤੇ ਜਿਹੜਾ ਜੀ ਇਕੱਠੇ ਹੋਣਾ ਚਾਹਣਾ ਚਾਹੀਦਾ ਆ। ਕਿਉਂਕਿ ਮੈਂ ਸਿੰਘ ਸਾਹਿਬ ਇਹ ਸੰਤਾਪ ਹੰਡਾਇਆ ਹੈ। ਹਾਂਜੀ, ਆਪਣੇ ਪਿੰਡੇ ਤੇ ਤੁਸੀਂ ਹੰਡਾਇਆ ਹੈ। ਬਿਲਕੁਲ ਸਹੀ ਗੱਲ ਹੈ ਜੀ। ਤੇ ਮੈਂ ਪੁੱਛਣਾ, ਹਾਂਜੀ ਹਾਂਜੀ ਦੱਸੋ, ਬੋਲੋ। ਜੀ 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 ਹਾਂਜੀ। ਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਕਿਸੇ ਹੋਰ ਜਿੱਦਾਂ ਕਿਸੇ ਲੀਡਰ ਦੇ ਕੋਲ ਵੀ ਕਦੀ ਕੋਈ ਗਏ, ਕਿਸੇ ਨੇ ਉਹਨਾਂ ਚੋਂ ਕਦੀ ਕਿਸੇ ਤੁਹਾਡੀ ਮਦਦ ਕਰਨ ਦੀ ਕਿਸੇ ਨੇ ਤੁਹਾਡੇ ਨਾਲ ਗੱਲ ਵੀ ਕੀਤੀ ਆ? ਸਿੰਘ ਸਾਹਿਬ ਮੈਂ ਤੁਹਾਨੂੰ ਲੀਡਰਾਂ ਦੇ ਨਾਂ ਗਣਾਉਣ ਲੱਗ ਪਾਵਾਂ ਜੀ ਤੇ ਆਪਦੇ ਮੂੰਹ ਤੇ ਚਪੇੜਾ ਮਾਰਨ ਵਾਲੀ ਗੱਲ ਆ। ਸਿੱਖ ਕੌਮ ਦੇ ਵੱਡੇ ਵੱਡੇ ਲੀਡਰਾਂ ਕੋਲੇ ਗਏ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਜੇ ਨਾਂ ਲੈਣਾ ਸ਼ੁਰੂ ਕਰ ਦਿੱਤਾ ਤੇ ਸਾਰੇ ਮਤਲਬ ਕਹਿਣਗੇ ਵੀ ਸਾਨੂੰ ਬਦਨਾਮ ਕੀਤਾ। ਜੀ ਜੀ ਜੀ। ਪਰ ਫਿਰ ਇੰਨੇ ਕਿ ਜਲੀਲ ਹੋ ਚੁੱਕੇ ਸੀ ਵੀ ਇਹ ਗੱਲ ਕਰਨ ਨੂੰ ਤਿਆਰ ਹੀ ਨਹੀਂ ਸੀ, ਵੇਖਦੇ ਹੀ ਨਹੀਂ ਸੀ ਮੇਰੇ ਵੱਲ। ਜੀ ਜੀ। ਕਹਿੰਦੇ ਆਉਂਦੇ ਇਹਨੇ ਤਾਂ ਪੰਗਾ ਲਿਆ ਤੇ ਅਸੀਂ ਕਾਹਤੋਂ ਕੋਈਏ, ਅਸੀਂ ਕਿਉਂ ਵਿੱਚ ਪੰਗਾ ਨਾਲ ਲਈਏ। ਜੀ 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 ਠੀਕ ਹੈ ਨਾ ਜੀ 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 ਬਿਲਕੁਲ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਤਵੰਤ ਸਿੰਘ ਜੀ ਵੀ ਪੂਰੀ ਪੰਜਾਬੀ ਰੇਡੀਓ USA ਵੱਲੋਂ ਹਮੇਸ਼ਾ ਜਿਹੜੀ ਆ ਜੀ ਤੁਹਾਡੀ ਇਸ ਚੀਜ਼ ਦੇ ਵਿੱਚ ਜਿਹੜੀ ਆ ਸਪੋਰਟ ਹਮੇਸ਼ਾ ਰਹੇਗੀ। ਅਸੀਂ ਬਿਲਕੁਲ ਹਮੇਸ਼ਾ ਤੁਹਾਡੇ ਨਾਲ ਜਿਹੜੇ ਆ ਜੀ ਖੜੇ ਹਾਂ ਤੇ ਬਿਲਕੁਲ ਇੱਥੇ ਜਿੰਨੇ ਵੀ ਸੰਗਤਾਂ ਸੁਣਦੀਆਂ ਆ, ਤੁਹਾਨੂੰ ਸੁਣੀਆਂ, ਜਿਨ੍ਹਾਂ ਨੇ ਤੁਹਾਡੀ ਇਹ ਸਾਰੀ ਕਹਾਣੀ ਸੁਣੀ ਹੈ, ਤੁਹਾਡੀ ਗੱਲਬਾਤ ਸੁਣੀ ਆ, ਕੀ ਤੁਸੀਂ ਸਹਾਰਿਆ ਆਪਣੇ ਪਿੰਡ ਦੇ ਉੱਤੇ, ਕਿੱਦਾਂ ਇਹ ਸਾਰਾ ਕੁਝ ਵਾਪਰਿਆ, ਤਾਂ ਜ਼ਰੂਰ ਇਹਨਾਂ ਦੇ ਅੱਖਾਂ ਦੇ ਉੱਤੇ ਪਏ ਹੋਏ ਪਰਦੇ, ਜੋ ਕਿ ਅਜੇ ਵੀ ਜਿਹੜੀ ਤੁਸੀਂ ਗੱਲ ਬਿਲਕੁਲ ਸਹੀ ਕੀਤੀ ਵੀ ਇੱਕ ਏਕਾ ਹੋਣ ਦੀ ਜ਼ਰੂਰਤ ਆ, ਉਸ ਦੇ ਵਿੱਚ ਉਸ ਦੇ ਲਈ ਜਿਹੜਾ ਇਹਨਾਂ ਦੀ ਅੱਖਾਂ ਦੇ ਉੱਤੋਂ ਜਿਹੜੀ ਆ ਪੱਟੀ ਆ ਉਹ ਉਤਰੇਗੀ ਤੇ ਸਾਰੇ ਜਾਣੇ ਇੱਕ ਮੰਚ ਦੇ ਉੱਤੇ ਇਕੱਠੇ ਹੋਣਗੇ। ਸਿੱਖ ਜਿਹੜਾ ਹੈ ਜੀ ਉਹ ਅਵਲ ਹੋਵੇਗਾ, ਸਿੱਖ ਹੀ ਜਿਹੜਾ ਸਭ ਤੋਂ ਅੱਗੇ ਹੋਵੇ, ਵੀ ਸਾਰੇ ਸਮੂਹ ਜਾਣੇ ਜਿਹੜੇ ਅੱਜ ਇੱਕੋ ਹੋਣ, ਧੜੇਬੰਦੀਆਂ ਦੇ ਵਿੱਚ ਨਾ ਵੰਡੇ ਜਾਣ। ਸੋ ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਤਵੰਤ ਜੀ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਫਿਰ ਤੁਹਾਡੇ ਨਾਲ ਜਿਹੜੀ ਜੀ ਗੱਲਬਾਤ ਜਿਹੜੀ ਜੀ ਇੱਦਾਂ ਕਰਾਂਗੇ, ਹੋਰ ਅਪਡੇਟ ਹੋਰ ਇਸ ਦੇ ਉੱਤੇ ਜਿਹੜੀ ਗੱਲਬਾਤ ਉਹ ਤੁਹਾਡੇ ਤੋਂ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਵੰਤ ਸਿੰਘ ਮਾਣਕ, ਜਿਨ੍ਹਾਂ ਨੇ ਦੱਸਿਆ ਵੀ 1994 ਤੋਂ ਲੈ ਕੇ ਹੁਣ ਤੱਕ ਜਿਹੜਾ ਇਹਨਾਂ ਨੇ ਸੰਘਰਸ਼ ਆਰੰਭਿਆ ਹੋਇਆ ਆ, ਉਹ ਜਿਹੜਾ ਜੀ ਅਜੇ ਤੱਕ ਜਿਹੜਾ ਉਸੇ ਤਰੀਕੇ ਦੇ ਨਾਲ ਇਹਨਾਂ ਦਾ ਚੱਲ ਰਿਹਾ ਹੈ। ਕੀ ਇਹਨਾਂ ਨੂੰ ਦੇਖਣਾ ਪਿਆ, ਕਿੱਦਾਂ ਪੁਲਿਸ ਵਾਲੇ
ਨੇ ਇਹਨਾਂ ਨੂੰ ਤਸ਼ੱਦਦ ਕੀਤਾ। ਇਹਨਾਂ ਨੇ ਅੱਖਾਂ ਦੇ ਮੂਹਰੇ ਜਿਹੜਾ ਤਸ਼ੱਦਦ ਦੇਖਿਆ, ਕਿੱਦਾਂ ਇਹਨਾਂ ਦਾ ਦਿਲ ਉਸ ਟਾਈਮ ਦੇ ਉੱਤੇ ਬਦਲ ਗਿਆ। ਉਹਨਾਂ ਨੇ ਇਹ ਦੇਖਿਆ ਵੀ ਬਹੁਤ ਮਾੜਾ ਹੋ ਰਿਹਾ ਸੀਗਾ ਹਰ ਇੱਕ ਪਾਸੇ, ਤਾਂ ਇਹਨਾਂ ਨੇ ਆਪਣੀ ਆਵਾਜ਼ ਉਠਾਈ। ਪੁਲਿਸ ਨੂੰ ਉਹ ਗਵਾਰਾ ਨਾ ਹੋਈ, ਇਹਨਾਂ ਨੇ ਇਹਨਾਂ ਨੂੰ ਵੀ ਚੱਕ ਲਿਆ। ਘਰੋਂ ਬੇਘਰ ਹੋ ਚੁੱਕੇ ਇਹ ਹਾਲਾਤ ਇਸ ਟਾਈਮ ਕਹਿ ਰਹੇ, ਜਿੱਦਾਂ ਉਹਨਾਂ ਦੱਸਿਆ ਵੀ ਰੈਂਟ 'ਤੇ ਉਹ ਰਹਿ ਰਹੇ ਨੇ, ਇਹ ਇਸ ਟਾਈਮ ਹਾਲਾਤ ਆ। ਇਹ ਹਾਲਾਤ ਆਪਾਂ ਕਰ ਚੁੱਕੇ ਹਾਂ ਜੀ। ਦੇਖੋ ਆਪਣੇ ਨੂੰ ਜਿਹੜੇ ਆ ਜਿੰਨੇ ਵੀ ਸਾਰੇ ਜਾਣੇ ਸੁਣ ਰਹੇ, ਕਿੰਨੇ ਸ਼ਰਮ ਵਾਲੀ ਗੱਲ ਆ ਸਾਰਿਆਂ ਦੇ ਲਈ ਵੀ ਆਪਾਂ ਜਿਹੜੇ ਆਪਾਂ ਕਹਿ ਲਓ ਵੀ ਇਹ ਕੌਮ ਦੇ ਸਰਮਾਏ ਜਿਹੜੇ ਜਿਨ੍ਹਾਂ ਨੇ ਸੰਘਰਸ਼ ਸ਼ੁਰੂ ਕੀਤਾ ਹੋਇਆ, ਆਪਾਂ ਨੂੰ ਉਹਨਾਂ ਦਾ ਜਿਹੜਾ ਜੀ ਸਾਥ ਨਹੀਂ ਦੇ ਰਹੇ, ਬਲਕਿ ਹੋਰ ਕੰਮਾਂ ਦੇ ਵਿੱਚ ਉਲਝੇ ਹੋਏ ਆ ਵੀ ਕੀ ਜੇ ਆਪਾਂ ਨੂੰ ਉਸ ਚੀਜ਼ ਦੇ ਵਿੱਚ ਇਨਸਾਫ ਜੋ ਚੀਜ਼ ਦਾ ਮਿਲਦਾ ਆ। ਚਾਹੇ ਹੁਣ ਸੁਰਜੀਤ ਸਿੰਘ ਸਾਹਮਣੇ ਆਇਆ, ਇਹ ਬਹੁਤ ਚਿਰ ਤੋਂ ਜਿਹੜੇ ਜੀ ਡਟੇ ਹੋਏ ਆ, ਅਤੇ ਇਹਨਾਂ ਦਾ ਜਿਹੜਾ ਜੀ ਹੁਣ ਆਪਣਾ ਸਾਥ ਦੇਣਾ ਸਭ ਤੋਂ ਵੱਡੀ ਗੱਲ ਆ। ਇਹਨਾਂ ਨੇ ਗੱਲ ਬਿਲਕੁਲ ਸਪਸ਼ਟ ਕਰਕੇ ਗਏ ਨੇ ਵੀ 100 ਉੱਥੇ 200 ਉੱਥੇ 400 ਉੱਥੇ ਅੱਡ ਨਾ ਖੜੋ, ਸਾਰੇ ਜਾਣੇ ਇਕੱਠੇ ਹੋ ਕੇ ਜਿਹੜਾ ਜੀ ਇਸ ਚੀਜ਼ ਦੇ ਵਿੱਚ ਇਕੱਠੇ ਹੋਵੋ, ਤਾਂ ਹੀ ਜਿਹੜੀ ਆ ਜੀ ਇਹ ਗੱਲ ਬਣਨੀ ਆ। ਨਹੀਂ ਤਾਂ ਇਹਨਾਂ ਨੂੰ ਇੰਨੇ ਸਾਲ ਹੋ ਗਏ, ਤਕਰੀਬਨ ਦੇਖੋ ਜੀ 20 ਸਾਲ ਹੋ ਚੱਲੇ ਆ ਇਹਨਾਂ ਨੂੰ ਜਿਹੜਾ ਸੰਘਰਸ਼ ਕਰਦਿਆਂ ਨੂੰ। ਇਹ ਇੱਦਾਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਇੱਦਾਂ ਹੀ ਅੱਗੇ ਵੱਧਦਾ ਜਾਣਾ ਆ। ਜੇ ਇਕੱਠੇ ਨਾ ਹੋ ਪਾਏ ਤਾਂ ਇਨਸਾਫ ਮਿਲਣਾ ਆਪਾਂ ਨੂੰ ਮੁਸ਼ਕਿਲ ਨਹੀਂ, ਨਾਮੁਮਕਿਨ ਹੋ ਜਾਵੇਗਾ। ਸੋ ਮੇਰੀ ਵੀ ਇਹੀ ਬੇਨਤੀ ਆ ਸਾਰਿਆਂ ਦੇ ਮੂਹਰੇ ਵੀ ਸਾਰੇ ਜਾਣੇ ਇਕਜੁੱਟ ਹੋਵੋ। ਛੋਟੀਆਂ ਮੋਟੀਆਂ ਜਿਹੜੀਆਂ ਗੱਲਾਂ ਆ, ਹੋਰ ਗੱਲਾਂ ਆ, ਉਹਨਾਂ ਨੂੰ ਬਾਅਦ ਦੇ ਵਿੱਚ ਆਪਾਂ ਵਿਚਾਰ ਸਕਦੇ ਹਾਂ, ਉਹਨਾਂ ਦੇ ਉੱਤੇ ਵਿਚਾਰ ਬਾਅਦ ਦੇ ਵਿੱਚ ਕਰ ਸਕਦੇ ਹਾਂ। ਇੱਕ ਵੱਡੀ ਗੱਲ, ਇੱਕ ਵੱਡੀ ਸੋਚ, ਇੱਕ ਵੱਡੀ ਜਿਹੜੀ ਆ ਹਿੰਮਤ ਆਪਾਂ ਮਾਰੀਏ, ਸਾਰੇ ਜਾਣੇ ਇੱਕੋ ਸੋਚ ਦੇ ਹੇਠਾਂ ਇਕੱਠੇ ਹੋ ਕੇ ਜਿਹੜਾ ਜੀ ਅੱਗੇ ਵਧੀਏ। ਸੋ ਇੱਥੇ ਹੀ ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਫਿਰ ਤੁਹਾਡੇ ਨਾਲ ਹੋਰ ਇਹਨਾਂ ਚੀਜ਼ਾਂ ਦੇ ਉੱਤੇ ਗੱਲਬਾਤ ਆ ਜਦ ਵੀ ਸਾਨੂੰ ਕੋਈ ਵੀ ਉਪਲਬਧ ਹੋਣਗੇ, ਅਸੀਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਇੱਦਾਂ ਹੀ ਕਰਵਾਉਂਦੇ ਰਹਾਂਗੇ। ਹੁਣ ਮੈਨੂੰ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।